ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਤਬਦੀਲੀਆਂ ਕਰਵਾਉਣੀਆਂ, ਚੇਂਜਸ ਕਰਵਾਉਣੇ ਆ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰ ਸਕਦੇ ਹੋ 408-722-408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ JTK 415-900-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜਾਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਇਕਨੋਮੀ ਨੂੰ ਲੈ ਕੇ ਅੱਜ ਜੋ ਜੌਬ ਰਿਪੋਰਟ ਆਈ ਆ, ਕਾਫੀ ਖਬਰਾਂ ਹੈਗੀਆਂ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜੋ ਫੈਡਰਲ ਰਿਜ਼ਰਵ ਬੋਰਡ ਚਾਹ ਰਿਹਾ ਆ, ਜਰੋਮੀ ਪਾਵਲ ਹੁਣੀ ਚਾਹ ਰਹੇ ਆ ਵੀ ਆਪਾਂ ਇੰਟਰਸਟ ਰੇਟ ਵਧਾ ਕੇ ਇਕਨੋਮੀ ਨੂੰ ਸਲੋ ਕਰ ਸਕਦੇ ਹਾਂ, ਇਨਫਲੇਸ਼ਨ ਘਟੂਗੀ, ਪਰ ਉਹ ਜਿਹੜਾ ਆ ਨਹੀਂ ਹੋ ਰਿਹਾ। ਕਿਉਂਕਿ ਅੱਜ ਜੋ ਨਵੀਆਂ ਰਿਪੋਰਟਸ ਆਈਆਂ, US EMPLOYERS ਨੇ 2,35,000 ਨੌਕਰੀਆਂ ਅਪ੍ਰੈਲ ਮਹੀਨੇ ਦੇ ਵਿੱਚ ਐਡ ਕੀਤੀਆਂ ਹੈਗੀਆਂ। ਇਹ ਲੇਬਰ ਡਿਪਾਰਟਮੈਂਟ ਦੀ ਜੋ ਰਿਪੋਰਟ ਆ ਪਹਿਲੇ ਕੁਆਟਰ ਦੀ, ਉਹ ਤੋਂ ਬਾਅਦ ਜੋ ਅਪ੍ਰੈਲ ਦਾ ਮਹੀਨਾ ਆ ਉਹਦੇ ਵਿੱਚ ਆਈ ਹੈਗੀ ਆ। ਸੋ ਕਿਉਂਕਿ ਲੇਬਰ ਮਾਰਕੀਟ ਬੜੀ ਸਟਰੋਂਗ ਹੈਗੀ ਆ, ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਰੀਜਨਲ ਬੈਂਕਸ ਨੂੰ ਲੈ ਕੇ, ਪੈਕ ਵੈਸਟਰਨ ਅਲਾਇੰਸ, ਇਹ ਜੋ ਬੈਂਕਸ ਆ ਇਹਨਾਂ ਦੇ ਸਟਾਕ ਪਿਛਲੇ ਦਿਨਾਂ 'ਚ ਕਾਫੀ ਡਾਊਨ ਗਏ ਸੀ। 3 ਬੈਂਕਾਂ ਆਲਰੇਡੀ ਜੋ ਫੇਲ ਹੋ ਚੁੱਕੀਆਂ, ਸਿਲੀਕਨ ਵੈਲੀ ਬੈਂਕ, ਫਸਟ ਰਿਪਬਲਿਕ, ਸਿਗਨੇਚਰ ਬੈਂਕ, ਤੇ ਚੌਥੀ ਜਿਸ ਤਰ੍ਹਾਂ ਆਪਾਂ ਡਿਸਕਸ ਕਰਦੇ ਆਏ ਸੀ ਪੈਕ ਬੈਸਟ। ਅੱਜ ਇਸ ਰਿਪੋਰਟ ਆਉਣ ਤੋਂ ਬਾਅਦ ਹਾਲਾਂਕਿ ਸਟੈਨਫੋਰਡ ਯੂਨੀਵਰਸਿਟੀ ਦੇ ਇੱਕ ਰਿਪੋਰਟ ਵੀ ਜਾਰੀ ਕੀਤੀ ਆ, ਜਿਹਦੇ ਮੁਤਾਬਕ ਕਹਿੰਦੇ 180 ਬੈਂਕਾਂ ਜੋ ਰਡਾਰ ਤੇ ਹੈਗੀਆਂ, ਪਰ FDIC ਸੋਚ ਰਿਹਾ ਵੀ ਸ਼ਾਇਦ 7 ਜਾਂ 8 ਬੈਂਕਾਂ ਹੈਗੀਆਂ ਆ। ਅੱਜ ਕੁਝ ਕੁ ਜੋ ਰੀਜਨਲ ਬੈਂਕਸ ਹੈਗੀਆਂ ਆ ਉਹਨਾਂ ਦੇ ਸਟਾਕਸ ਅਪ ਗਏ ਆ ਇਹ ਰਿਪੋਰਟਸ ਆਉਣ ਤੋਂ ਬਾਅਦ। ਪੈਕਵੈਸਟ ਦੇ 40% ਤੇ ਵੈਸਟਰਨ ਅਲਾਇੰਸ ਦੇ 30% ਦੇ ਕਰੀਬ ਅਪ ਗਏ ਆ। ਬਹੁਤ ਵਾਰ ਸਾਡੇ ਆਫਿਸ ਵੀ ਕਾਲਾਂ ਕਰਦੇ ਆ ਪੰਜਾਬੀ ਰੇਡੀਓ USA ਆਪਣੇ ਸਰੋਤੇ ਪਈ, ਕਿੰਨਾ ਅਮਾਊਂਟ ਜਿਹੜਾ ਹੁੰਦਾ 2.5 ਲੱਖ ਆਪਾਂ ਦੱਸਦੇ ਰਹੇ ਆ। ਗੱਲ ਇਹ ਨਹੀਂ, ਗੱਲ ਇਹ ਆ ਵੀ ਜਿਨ੍ਹਾਂ ਲੋਕਾਂ ਨੇ ਬਹੁਤ ਜ਼ਿਆਦਾ ਅਮਾਊਂਟ ਸਟਾਕਸ ਚਲਾਇਆ ਹੁੰਦਾ ਆ, ਉਹ ਜ਼ੀਰੋ ਹੋ ਜਾਂਦਾ, ਉਹਨਾਂ ਨੂੰ ਕੁਛ ਨਹੀਂ ਮਿਲਣਾ ਹੈਗਾ। ਸੋ ਜਿਹੜੀਆਂ ਪਿਛਲੀਆਂ ਬੈਂਕਾਂ ਫੇਲ ਹੋਈਆਂ ਉਹਨਾਂ ਦੇ ਵਿੱਚ ਉਹ ਬੰਦੇ ਸਾਰਾ ਕੁਝ ਲੂਜ਼ ਕਰ ਗਏ ਹੈਗੇ ਆ। ਸੋ ਅੱਜ ਜੋ ਰਿਪੋਰਟ ਆਈ ਆ, ਇਹ ਜੋ ਚਾਹੁੰਦੇ ਨਹੀਂ ਸੀ ਫੈਡਰਲ ਰਿਜ਼ਰਵ ਬੋਰਡ, ਉਹਦੇ ਅਗੇਂਸਟ ਆਈ ਆ। ਲੇਬਰ ਮਾਰਕੀਟ ਹਜੇ ਵੀ ਜਿਹੜੀ ਆ ਸਟਰੋਂਗ ਹੈਗੀ ਆ, ਤੇ ਸਾਰਾ ਕੁਝ ਜਿਹੜੇ ਇਕਨੋਮਿਸਟ ਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਜੇ ਆਪਾਂ ਇੰਡਸਟਰੀ ਵਾਈਜ਼ ਦੱਸਦੇ ਜਾਈਏ, ਐਜੂਕੇਸ਼ਨ ਤੇ ਹੈਲਥ ਦੇ ਫੀਲਡ ਦੇ ਵਿੱਚ 77,000 ਜੌਬਸ ਅਪ੍ਰੈਲ ਮਹੀਨੇ ਦੇ ਵਿੱਚ ਨਵੀਆਂ ਕ੍ਰੀਏਟ ਹੋਈਆਂ ਜਿਨ੍ਹਾਂ ਨੇ ਜੁਆਇਨ ਕੀਤਾ ਆ। ਬਿਜ਼ਨਸ ਸਰਵਿਸਿਜ਼ ਦੇ ਵਿੱਚ 43,000, ਹਸਪੀਟੈਲਿਟੀ ਦੇ ਵਿੱਚ 31,000, ਗਵਰਨਮੈਂਟ 'ਚ 23,000, ਕੰਸਟਰਕਸ਼ਨ 'ਚ 15, ਮੈਨੂਫੈਕਚਰਿੰਗ 'ਚ 11, ਰੀਟੇਲ 'ਚ 7700। ਸੋ ਇਸ ਤਰ੍ਹਾਂ ਦੀਆਂ ਜੌਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਹੈਗੀਆਂ ਆ। ਜੀ ਬਿਲਕੁਲ। ਨੌਨ ਫਾਰਮ ਜਿਹੜੀਆਂ ਪੇਰੋਲਸ ਆ 2,53,000 ਵਧੀਆਂ ਅਪ੍ਰੈਲ ਮਹੀਨੇ 'ਚ, ਕਿਆਸ ਰਹੀਆਂ 1,80,000 ਦੀਆਂ ਸੀ। ਪਿਛਲੇ 2 ਮਹੀਨੇ ਲਗਾਤਾਰ ਪੇਰੋਲਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਅਨਇੰਪਲੋਇਮੈਂਟ ਰੇਟ 3.4% ਤੇ ਆ। 1969 ਤੋਂ ਬਾਅਦ ਦੇ ਵਿੱਚ ਹੁਣ ਤੱਕ ਇਹ ਲੋਐਸਟ ਲੈਵਲ ਦੇ ਉੱਤੇ ਚੱਲ ਰਹੀ ਆ। ਇਸ ਤੋਂ ਪਹਿਲਾਂ ਵੀ ਕਈ ਸਾਲਾਂ 'ਚ 3.4 ਦੇ ਉੱਤੇ ਰਹੀ ਆ। ਸੋ ਇਹਦਾ ਮਤਲਬ ਲੋਕ ਕੰਮਾਂ ਦੇ ਉੱਤੇ ਹਨ,
ਤੇ ਇੰਪਲੋਇਮੈਂਟ ਮਿਲ ਰਹੀ ਆ, ਪਰ ਇਸ ਦੇ ਵਿਰੋਧਾਭਾਸ ਦੀਆਂ ਖਬਰਾਂ ਆਪਾਂ ਦੇਖਦੇ ਰਹੇ ਹਾਂ, ਆਉਂਦੀਆਂ ਰਹੀਆਂ ਵੀ ਖਾਸ ਕਰਕੇ ਟੈਕ ਬਾਇਓਟੈਕ ਖੇਤਰ 'ਚ, ਹੈਲਥ ਵਾਲੇ ਖੇਤਰ 'ਚ ਲੋਕਾਂ ਦੀ ਲੇ ਆਫ ਚੱਲ ਰਹੀ ਹੈਗੀ ਆ। ਪਰ ਆਪਾਂ ਕਹਿ ਸਕਦੇ ਹਾਂ ਵੀ ਮਿਨੀਮਮ ਵੇਜ ਐਂਟਰੀ ਲੈਵਲ ਜੌਬਸ ਅਜੇ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਆ। ਜੌਬਸ ਦੀ ਸੰਖਿਆ ਬੀਤੇ ਸਮੇਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਉਹ ਘਟੀ ਹੈਗੀ ਆ, ਤੇ ਇੱਕ ਆਈ ਥਿੰਕ 1.6 ਮਿਲੀਅਨ ਸੌਰੀ ਜਿਹੜੀਆਂ 10 ਮਿਲੀਅਨ ਤੋਂ ਘਟ ਕੇ ਜਿਹੜੀਆਂ ਰਹਿ ਗਈਆਂ ਆ, ਇੱਕ ਨੂੰ 1.5 ਕੁ ਜੌਬ ਇੱਕ ਦੇ ਲਈ ਜਿਹੜੀ ਅਜੇ ਵੀ ਅਵੇਲੇਬਲ ਹੈਗੀ ਆ। ਆਵਰਲੀ ਅਰਨਿੰਗ 0.5% ਇਸ ਮਹੀਨੇ ਦੇ ਵਿੱਚ ਵਾਧਾ ਹੋਇਆ ਆ, ਤੇ ਪਿਛਲੇ ਸਾਲ ਦੇ ਮੁਕਾਬਲੇ 4.4% ਵਧੀ ਆ, ਜੋ ਕਿ ਜੇ ਇਨਫਲੇਸ਼ਨ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਨੀ ਤਨਖਾਹ ਨਹੀਂ ਵਧੀ। ਇਨਫਲੇਸ਼ਨ ਅਜੇ ਵੀ 5-6% ਦੇ ਉੱਤੇ ਚੱਲ ਰਹੀ ਹੈਗੀ ਆ। ਸੋ ਲੋਕਾਂ ਨੇ ਖਰਚਾ ਕਰਨਾ ਘੱਟ ਕੀਤਾ ਆ। ਇਹ ਪਿਛਲੇ ਵੀਕ ਦੇ ਵਿੱਚ ਇਹ ਖਬਰ ਆਈ ਸੀਗੀ, ਤੇ ਅਨਇੰਪਲੋਇਮੈਂਟ ਦੀ ਦਰ ਸਟੇਬਲ ਆ, ਲੋ ਲੈਵਲ ਦੇ ਉੱਤੇ ਚੱਲ ਰਹੀ ਆ। ਜੌਬ ਮਾਰਕੀਟ ਨੂੰ ਇਹ ਸਲੋ ਡਾਊਨ ਦੇਖਣਾ ਚਾਹੁੰਦੇ ਆ ਫੈਡ, ਇਸ ਦੀ ਲਗਾਤਾਰ ਇੰਟਰਸਟ ਰੇਟ ਵਧਾਏ ਆ। ਹੁਣ ਇੰਟਰਸਟ ਰੇਟ ਵਧਣ ਦੀ ਜਿਹੜਾ ਕਿਆਸ ਰਹੀਆਂ ਉਹ ਜੂਨ ਜੁਲਾਈ ਤੱਕ ਪਹੁੰਚ ਚੁੱਕੀ ਆ। ਸ਼ਾਇਦ ਇਹਨਾਂ ਨੇ ਇਸ ਮਹੀਨੇ ਦੇ ਵਿੱਚ, ਮਈ ਮਹੀਨੇ 'ਚ ਹੁਣ ਹੋਰ ਨਹੀਂ ਮਿਲਣਾ, ਜੂਨ ਦੇ ਵਿੱਚ ਜਿਹੜੇ ਅਗਲੇ ਮਹੀਨੇ ਫੇਰ ਮਿਲਣਗੇ ਤਾਂ ਫਿਰ ਉਹ ਦੱਸਣਗੇ ਵੀ ਕੀ 0.5% ਹੋਰ ਇੰਟਰਸਟ ਰੇਟ ਵਧਾਇਆ ਜਾਊਗਾ ਜਾਂ ਨਹੀਂ। ਸੋ ਇਹ ਸਾਰਾ ਕੁਝ ਇਸ ਟਾਈਮ ਚੱਲ ਰਿਹਾ, ਤੇ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ, ਪੈਕਵਸਟ ਦੇ ਜਿਹੜੇ ਸਟਾਕ ਆ ਉਹ 70% ਵੱਧ ਗਏ, ਰੀਬਾਊਂਡ ਜਿਹੜੇ ਉਹਨਾਂ ਨੇ ਅੱਜ ਕੀਤਾ ਆ। ਇਸ ਦੇ ਨਾਲ ਜਿਹੜੇ ਹੋਰ ਰੀਜਨਲ ਬੈਂਕ ਆ ਉਹਨਾਂ ਦੇ ਵਿੱਚ ਵੀ ਭਰੋਸਾ ਵਧਿਆ ਹੈ, ਦਿਨ ਬਦਲਦਾ ਜਿਹੜਾ ਉਹ ਰਹਿੰਦਾ ਆ। ਵੈਸਟਰਨ ਅਲਾਇੰਸ 37% ਵੱਧ ਗਿਆ, ਜ਼ੀਓਨਸ ਬੈਂਕ ਕਾਰਪ ਉਹ ਵੀ 17% ਜਿਹੜੀ ਆ ਉੱਤੇ ਨੂੰ ਗਈ ਹੈਗੀ ਆ। ਜਿਹੜੀ SPDR S&P ਜਿਹੜੀ ਰੀਜਨਲ ਬੈਂਕਿੰਗ ਦੀ ETF ਆ ਉਹ 5% ਤੋਂ ਵੱਧ ਉੱਤੇ ਨੂੰ ਜਾ ਪਹੁੰਚੀ ਹੈਗੀ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਉਧਰ JP Morgan ਅਪਗ੍ਰੇਡ ਕਰ ਰਹੀ ਆ 3 ਰੀਜਨਲ ਬੈਂਕ ਸਟਾਕਸ ਨੂੰ, ਕਹਿੰਦੇ ਵੀ ਬਾਏ ਜਿਹੜੇ ਉਹ ਕਰੋ। ਸ਼ਾਰਟ ਸੈਲਰਸ ਦੇ ਉਲਟ ਕਹਿੰਦੇ ਵੀ ਇਹਨਾਂ ਨੇ ਆਪਣਾ ਇਹ ਮੂਵ ਲੈ ਕੇ ਆਂਦਾ ਆ। ਜੀ, ਸੋ ਬਿਲਕੁਲ ਜਿਸ ਹਿਸਾਬ ਦੇ ਨਾਲ ਜੌਬ ਰਿਪੋਰਟ ਆਈ ਆ, ਇਹਦਾ ਮਤਲਬ ਇਹੀ ਆ ਵੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਕਾਫੀ ਲੰਮੇ ਸਮੇਂ ਦੇ ਲਈ ਇੰਟਰਸਟ ਰੇਟ ਹਾਈ ਰੱਖੂਗਾ। ਜਿਸ ਤਰ੍ਹਾਂ ਕਈ ਸੋਚ ਰਹੇ ਸੀ ਨਾ ਵੀ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ 10 ਵਾਰ ਇੰਟਰਸਟ ਰੇਟ ਵਧਿਆ ਹੈਗਾ, ਤੇ ਹੋਪਫੁਲੀ 2024 ਚ ਘਟਣਾ ਸ਼ੁਰੂ ਹੋ ਜਾਊਗਾ। ਜਾਂ ਬਹੁਤ ਸਾਰੇ ਲੋਕ ਰੀਅਲ ਸਟੇਟ ਵੀ ਇਸ ਹਿਸਾਬ ਨਾਲ ਲੈ ਰਹੇ ਆ ਵੀ ਆਉਣ ਵਾਲੇ ਸਾਲ ਜਾਂ ਉਹ ਤੋਂ ਅਗਲੇ ਸਾਲ ਘਟਣਾ ਸ਼ੁਰੂ ਹੋ ਜਾਊਗਾ। ਉਹਨਾਂ ਦੇ ਲਈ ਇਹ ਬੜਾ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਉਹ ਇਹ ਤੋਂ ਇਹ ਲੱਗਦਾ ਕਹਿੰਦੇ ਵੀ ਇੰਟਰਸਟ ਰੇਟ ਘਟੂਗਾ ਨਹੀਂ, ਜਿਸ ਹਿਸਾਬ ਦੇ ਨਾਲ ਰਿਪੋਰਟਸ ਆ ਰਹੀਆਂ ਬੜੀਆਂ ਸਟਰੋਂਗ ਜੌਬ ਦੀਆਂ ਆ ਰਹੀਆਂ ਹੈਗੀਆਂ ਆ। ਕੰਸਟਰਕਸ਼ਨ ਦੇ ਵਿੱਚ ਵੀ 15,000 ਜੌਬਸ ਕ੍ਰੀਏਟ ਹੋਈਆਂ ਆ। ਸੋ ਪਰ ਪਿਛਲੇ ਮਹੀਨੇ ਨਾਲੋਂ ਘੱਟ ਆ, ਪਰ ਸਟਿਲ ਇਹ ਜੌਬਸ ਕ੍ਰੀਏਟ ਹੋਈਆਂ ਹੈਗੀਆਂ ਆ। ਸੋ ਫੈਡਰਲ ਰਿਜ਼ਰਵ ਬੋਰਡ ਦੇ ਲਈ ਰਿਪੋਰਟ ਗੁੱਡ ਨਹੀਂ ਹੈਗੀ, ਪਰ ਓਵਰਆਲ US ਦੀ ਇਕਨੋਮੀ ਜਿਹੜੀ ਆ ਹਜੇ ਵੀ ਸਟਰੋਂਗ ਹੈਗੀ ਆ, ਪਰ ਰਿਸੈਸ਼ਨ ਦਾ ਪੂਰਾ ਡਰ ਬਣਿਆ ਹੋਇਆ ਆ, ਕਿਉਂਕਿ ਹਜੇ ਵੀ ਮਹਿੰਗਾਈ ਬਹੁਤ ਜ਼ਿਆਦਾ ਆ। ਲੋਕਾਂ ਦੇ ਕੋਲੋਂ ਹਰ ਚੀਜ਼ ਜੋ ਅਫੋਰਡ ਕਰਨੀ ਉਹ ਬੜੀ ਔਖੀ ਹੋਈ ਪਈ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਯੂਕਰੇਨ ਤੇ ਰੂਸ ਦੇ ਜਿਹੜੇ ਯੁੱਧ ਦੇ ਵਿੱਚ, ਜੰਗ ਦੇ ਵਿੱਚ ਰਸ਼ੀਆ ਦਾ ਇੱਕ ਵੈਗਨਰ ਮਰਸਨਰੀ ਗਰੁੱਪ ਆ, ਉਹਨਾਂ ਦੇ ਲੀਡਰ ਨੇ ਐਲਾਨ ਕੀਤਾ ਆ, ਯਵਗੈਨੀ ਪ੍ਰਿਗੋਜਿਨ ਨੇ, ਵੀ ਅਸੀਂ ਉਹ ਆਪਣੀਆਂ ਜਿਹੜੇ ਟਰੂਪਸ ਆ, ਲੜਾਕੂ ਆ ਜਿਹੜੇ ਉਹਦੇ ਲੜਨ ਵਾਲੇ ਆ, ਉਹਨਾਂ ਨੂੰ ਵਾਪਸ ਲੈ ਕੇ ਜਾ ਰਿਹਾ ਆ ਬਖਮੂਤ ਨੂੰ। ਕਹਿੰਦੇ ਵੀ ਉਸਨੇ ਸਾਰਾ ਨਜ਼ਲਾ ਰੂਸ ਦੀ ਜਿਹੜੀ ਆ ਫੌਜ ਦੇ ਉੱਤੇ ਜਿਹੜਾ ਉਹ ਝਾੜਿਆ। ਉਹ ਕਹਿੰਦਾ ਵੀ ਸਾਨੂੰ ਐਮੂਨੇਸ਼ਨ ਹੀ ਨਹੀਂ ਮਿਲ ਰਿਹਾ। ਇਸ ਦੇ ਵਿੱਚ ਇਸਨੇ ਆਪਣਾ ਜਿਹੜਾ ਵੀਡੀਓ ਰਿਲੀਜ਼ ਕੀਤੀ, ਉਹਦੇ ਕਹਿੰਦੇ ਵੀ ਟੈਨਸ ਆਫ ਥਾਊਜ਼ੈਂਡਸ ਜਿਹੜੇ ਆ ਉਹ ਹੁਣ ਤੱਕ ਮਰ ਚੁੱਕੇ ਆ। ਸੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਹੁਣ ਤੱਕ ਮਰ ਚੁੱਕੇ ਆ ਤੇ ਫੱਟੜ ਹੋਏ ਆ। ਬਖਮੂਤ ਦੇ ਇਲਾਕੇ ਨੂੰ ਰੂਸ ਕਈ ਮਹੀਨਿਆਂ ਤੋਂ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਧਰ ਵੈਗਨਰ ਦਾ ਜਿਹੜਾ ਮਰਸਨਰੀ ਗਰੁੱਪ ਆ, ਉਹਦੇ ਟਰੂਪਸ ਆ ਉਹ ਕਾਫੀ ਜ਼ਿਆਦਾ ਇਨਵੋਲਵ ਰਹੇ ਆ। US ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਪਰਸਨ ਜੌਨ ਕਰਬੀ, ਉਹਨਾਂ ਨੇ ਨਵੀਂ ਡੀਕਲਾਸੀਫਾਈ ਕੀਤੀ ਗਈ ਇੰਟੈਲੀਜੈਂਸ ਦੇ ਤਹਿਤ ਕਿਹਾ ਆ ਵੀ ਹੁਣ ਤੱਕ ਰੂਸ ਦੇ 20,000 ਫੌਜੀ ਮਰ ਚੁੱਕੇ ਆ,
ਤੇ 80,000 ਤੋਂ ਵੱਧ ਉਹਦੇ ਫੱਟੜ ਹੋ ਚੁੱਕੇ ਆ ਦਸੰਬਰ ਤੋਂ ਲੈ ਕੇ ਹੁਣ ਤੱਕ। ਕੱਲ ਜਿਹੜੀ ਇਸ ਨੇ 61 ਸਾਲਾਂ ਦੇ ਵੈਗਨਰ ਮਰਸਨਰੀ ਗਰੁੱਪ ਦੇ ਜਿਹੜਾ ਲੀਡਰ ਆ, ਉਸ ਨੇ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ। ਕਹਿੰਦੇ ਵੀ ਉਹ ਜਿਹੜੀ ਡਿਫੈਂਸ ਮਿਨਿਸਟਰੀ ਦੇ ਉੱਤੇ ਜਿਹੜਾ ਸਿੱਧਾ ਇਸ ਦਾ ਭਾਰ ਜਿਹੜਾ ਹੋ ਜਾਂਦਾ ਵੀ ਬਖਮੂਤ ਦੇ ਵਿੱਚੋਂ ਅਸੀਂ ਵਾਪਸ ਜਾ ਰਹੇ ਹਾਂ। ਕਹਿੰਦੇ ਵੀ ਹੁਣ ਖਾਲੀ ਬੰਦੂਕਾਂ ਦੇ ਨਾਲ ਅਸੀਂ ਨਹੀਂ ਲੜ ਸਕਦੇ, ਅਸੀਂ ਵਲੰਟੀਅਰ ਦੇ ਤੌਰ ਦੇ ਉੱਤੇ ਇੱਥੇ ਆਏ ਆ, ਮਰ ਰਹੇ ਆ ਤੁਹਾਡੇ ਲਈ, ਤੇ ਤੁਸੀਂ ਮਹੋਗਨੀ ਦੇ ਦਫ਼ਤਰਾਂ ਦੇ ਵਿੱਚ ਸੋਹਣੇ ਸੋਹਣੇ ਮਹੱਲਾਂ ਦੇ ਵਿੱਚ ਇਸ ਟਾਈਮ ਰਹਿ ਰਹੇ ਆ। ਡਿਫੈਂਸ ਮਿਨਿਸਟਰ ਸਰਗਈ ਸ਼ੀਗੂ ਨੂੰ ਇਸ ਨੇ ਚੰਗਾ ਆਪਣੇ ਹੱਥੀਂ ਜਿਹੜਾ ਇਹ ਲਿਆ ਹੈਗਾ ਆ। ਸੋ ਉਹਨੇ ਕਿਹਾ ਵੀ ਉਹਦੇ ਫਾਈਟਰਸ ਆ 9 ਮਈ ਤੱਕ ਪੋਜੀਸ਼ਨਸ ਦੇ ਵਿੱਚ ਰਹਿਣਗੇ, ਜਿਹੜਾ ਕਿ ਰੂਸ ਦੇ ਲਈ ਵਿਕਟਰੀ ਡੇ ਵਰਲਡ ਵਾਰ 2 ਦੇ ਲਈ ਦੇਖਿਆ ਜਾਂਦਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਵਿਡਰਾ ਕਰਨ ਜਾ ਰਹੇ ਆ। ਸੋ ਐਮੂਨੇਸ਼ਨ ਨਾ ਮਿਲਣ ਕਰਕੇ ਇਸ ਟਾਈਮ ਕਹਿ ਸਕਦੇ ਆ ਵੀ ਇਹ ਜਿਹੜਾ ਮਰਸਨਰੀ ਗਰੁੱਪ ਬਖਮੂਤ ਚੋਂ ਵਾਪਸ ਜਾ ਰਿਹਾ ਆ, ਤੇ ਯੂਕਰੇਨ ਨੂੰ ਮੌਕਾ ਹੋਊਗਾ ਇਸ ਇਲਾਕੇ ਨੂੰ ਆਪਣੇ ਅਧੀਨ ਮੁੜ ਵਾਪਸ ਲੈਣ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਉਹ ਵੀ ਜੌਬਸ ਦੇ ਨਾਲ ਤੇ ਟੈਕਨੋਲੋਜੀ ਨਾਲ ਰਿਲੇਟਡ ਆ। IBM ਕੰਪਨੀ ਦੇ ਚੀਫ CEO ਅਰਵਿੰਦ ਕ੍ਰਿਸ਼ਨਾ, ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਘਰਾਂ ਤੋਂ ਕੰਮ ਕਰਦੇ ਹੋ ਤੇ ਤੁਸੀਂ ਭੁੱਲ ਜਾਓ ਜਿਹੜੀ ਤੁਹਾਡੀ ਪ੍ਰਮੋਸ਼ਨ ਆ ਉਹ ਹੋਊਗੀ, ਉਹ ਬਹੁਤ ਹਾਰਡ ਹੋਊਗੀ ਜਿਹੜੀ ਤੁਹਾਡੀ ਪ੍ਰਮੋਸ਼ਨ ਆ ਜੇ ਤੁਸੀਂ ਘਰਾਂ ਤੋਂ ਹੀ ਕੰਮ ਕਰਦੇ ਆ। ਪਿਛਲੇ ਕੁਝ ਮਹੀਨਿਆਂ ਤੋਂ ਟੈਕਨੋਲੋਜੀ ਕੰਪਨੀ ਦੇ ਵਿੱਚ ਜਿੰਨੇ ਵੀ CEOs ਆ ਉਹ ਕੋਸ਼ਿਸ਼ਾਂ ਕਰ ਰਹੇ ਆ ਵੀ ਜੋ EMPLOYEES ਆ ਮੁੜ ਕੇ ਆਪਣੇ ਆਫਿਸ ਆ ਜਾਣ ਤੇ ਆਫਿਸ ਤੋਂ ਕੰਮ ਕਰਨ, ਕਿਉਂਕਿ ਇਸ ਟਾਈਮ ਅਮਰੀਕਾ ਦੇ ਵਿੱਚ ਆਫਿਸ ਆਕੂਪੈਂਸੀ ਬਹੁਤ ਘੱਟ ਹੈਗੀ ਆ ਤੇ ਕਮਰਸ਼ੀਅਲ ਰੀਅਲ estate ਦੇ ਉੱਤੇ ਬਹੁਤ ਵੱਡਾ ਅਸਰ ਇਹਦਾ ਪੈ ਰਿਹਾ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੇ ਲੱਖਾਂ ਦੇ ਹਿਸਾਬ ਨਾਲ ਸਕੁਅਰ ਫੁਟੇਜ ਵਾਲੀਆਂ ਬਿਲਡਿੰਗਸ ਬਣਾਈਆਂ ਹੋਈਆਂ ਆ ਤੇ ਉਹ ਖਾਲੀ ਹੈਗੀਆਂ। ਇਸ ਟਾਈਮ IBM ਦੇ CEO ਅਰਵਿੰਦ ਕ੍ਰਿਸ਼ਨਾ ਦੇ ਮੁਤਾਬਕ ਉਹਨਾਂ ਨੇ ਬਲੂਮਸਬਰਗ ਨੂੰ ਦੱਸਿਆ ਵੀ IBM ਦੇ EMPLOYEE 3 ਦਿਨ ਘੱਟੋ ਘੱਟ ਕੰਮ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਸ਼ਾਰਟ ਟਰਮ ਦੇ ਲਈ ਤੇ ਜੇ ਤੁਸੀਂ ਘਰ ਤੋਂ ਕੰਮ ਕਰਦੇ ਆ ਪ੍ਰੋਡਕਟਿਵ ਹੋਵੋਗੇ, ਪਰ ਲੌਂਗ ਟਰਮ ਦੇ ਲਈ ਇਹ ਸਹੀ ਨਹੀਂ ਹੈਗਾ। ਕਿਸ ਤਰ੍ਹਾਂ ਤੁਸੀਂ ਜਿਹੜੇ ਡਿਫਿਕਲਟ ਤੁਹਾਡੇ ਕਸਟਮਰਸ ਆ ਉਹਨਾਂ ਨੂੰ ਡੀਲ ਕਰਨਾ, ਹੋਰ ਲੋਕਾਂ ਦੇ ਨਾਲ ਕਿਸ ਤਰ੍ਹਾਂ ਡਿਫਰੈਂਟ ਕਲਾਇੰਟਸ ਦੇ ਨਾਲ ਕਿੱਦਾਂ ਡੀਲ ਕਰਨਾ ਆ, ਇਹ ਸਾਰਾ ਕੁਝ ਜਦੋਂ ਤੁਸੀਂ ਇਨ ਪਰਸਨ ਹੋਵੋਗੇ ਤੁਸੀਂ ਇਦਾਂ ਦੀਆਂ ਜਿਹੜੀਆਂ ਸਕਿੱਲਸ ਆ ਉਹ ਸਿੱਖਦੇ ਹੈਗੇ ਆ। 2020 ਦੇ ਵਿੱਚ IBM ਨੇ ਅਰਵਿੰਦ ਕ੍ਰਿਸ਼ਨਾ ਨੂੰ CEO ਬਣਾਇਆ ਸੀ। ਉਹ ਤੋਂ ਬਾਅਦ ਆਪਾਂ ਦੇਖਿਆ ਹੀ ਆ ਵੀ ਕਰੋਨਾ ਵਾਇਰਸ ਆ ਗਿਆ, ਸੋ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਹੀ ਕੰਮ ਕਰਨਾ ਪਿਆ। ਪਰ ਹੁਣ ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਚਾਹੁੰਦੇ ਆ ਵੀ ਮੈਨੇਜਰ ਲੈਵਲ ਦੀ ਪੋਜੀਸ਼ਨ ਤੁਹਾਨੂੰ ਮਿਲੇ ਜਾਂ ਤੁਹਾਡੀ ਪ੍ਰਮੋਸ਼ਨ ਹੋਵੇ, ਸੋ ਅਲਟੀਮੇਟਲੀ ਤੁਹਾਨੂੰ ਜਿਹੜਾ ਫੁੱਲ ਟਾਈਮ ਆਪਣੇ ਆਫਿਸ ਦੇ ਵਿੱਚ ਕੰਮ ਕਰਨ ਆਉਣਾ ਪਊਗਾ। ਪਿਛਲੇ ਦਿਨਾਂ ਦੇ ਵਿੱਚ IBM ਨੇ ਇਹ ਵੀ ਅਨਾਉਂਸ ਕੀਤਾ ਸੀ ਵੀ 7800 ਦੇ ਕਰੀਬ ਜੋ ਉਹਨਾਂ ਦੀਆਂ ਜੌਬਸ ਆ ਉਹ AI ਦੇ ਨਾਲ ਰਿਪਲੇਸ ਕੀਤੀਆਂ ਜਾਣਗੀਆਂ। ਜੀ ਬਿਲਕੁਲ, AI ਦੀਆਂ ਜਿਹੜੀਆਂ ਉਸਨੇ ਜੌਬਸ ਦੇ ਉੱਤੇ ਜਿਹੜਾ ਅਸਰ ਪਾਉਣਾ ਆ ਉਹ ਡੈਫੀਨੇਟਲੀ ਇੱਕ ਚਿੰਤਾਜਨਕ ਸਬੱਬ ਹੈਗਾ ਆ, ਪਰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕੰਪਨੀਆਂ ਨੇ ਇਵੈਂਚੁਅਲੀ ਆਪਣਾ ਇਹੀ ਦੇਖਣਾ ਵੀ ਸਾਨੂੰ ਫਾਇਦਾ ਜਿਹੜਾ ਆ ਉਹ ਕਿੱਥੇ ਆ। ਦੇ ਡੋਂਟ ਕੇਅਰ ਅਬਾਊਟ ਯੂ। ਬਹੁਤ ਵਾਰੀ ਬਿਜ਼ਨਸ ਹੁੰਦਾ ਵੀ ਬਿਜ਼ਨਸ ਵਧੀਆ ਜਿਹੜਾ ਉਹ ਚੱਲੇ, ਪਰ ਉਹ EMPLOYEES ਦੇ ਨਾਲ ਆ, ਪਰ EMPLOYEES ਦੀ ਉਹਨਾਂ ਦੇ ਕੋਲ ਹੁਣ ਇੱਕ ਵਿਕਲਪ ਜਿਹੜਾ ਉਹ ਆਉਣ ਜਾ ਰਿਹਾ ਆ, ਜਿਹੜਾ AI ਨੂੰ ਜਿਹੜਾ ਉਹਨਾਂ ਨੇ ਵਰਤਣਾ ਆ। ਸੋ ਗੈਟ ਰੈਡੀ, ਆਪਣੇ ਨਵੇਂ ਸਕਿੱਲ ਗੈਦਰ ਕਰਨੇ ਸ਼ੁਰੂ ਕਰੋ, ਪੜ੍ਹਾਈ ਦੇਖਣੀ ਆ ਜਾਂ ਕੋਈ ਇੱਦਾਂ ਦਾ ਸਕੂਲ ਹੋਵੇ ਜਿੱਥੋਂ ਤੁਹਾਨੂੰ ਹੱਥਾਂ ਦੇ ਨਾਲ ਕੰਮ ਕਰਨ ਵਾਲੀ ਜਿਹੜੀ ਉਹ ਤੁਹਾਨੂੰ ਟੂਲਸ ਦੀ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਵਰਤਣੀਆਂ ਜਿਹੜੀਆਂ ਆਉਣ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਚੇਂਜਸ ਆ ਸਕਦੇ ਆ ਅਗਲੇ ਕੁਛ ਸਾਲਾਂ ਦੇ ਵਿੱਚ, ਜਿਉਂ-ਜਿਉਂ AI ਨੇ ਹੋਰ ਇੰਟੈਲੀਜੈਂਟ ਜਿਹੜੀ ਆ ਉਹ ਹੁੰਦੇ ਜਾਣਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੋਵਿਡ ਦੀ ਤੁਸੀਂ ਗੱਲ ਕੀਤੀ ਸੀ ਵੀ ਜਦੋਂ ਕੋਵਿਡ ਆਇਆ ਤਾਂ ਲੋਕਾਂ ਨੂੰ ਘਰੋਂ ਘਰੀ ਜਿਹੜਾ ਉਹ ਬਿਠਾ ਦਿੱਤਾ ਗਿਆ। WHO ਨੇ ਅੱਜ ਡਿਕਲੇਅਰ ਕਰ ਦਿੱਤਾ ਵੀ ਉਹ ਜਿਹੜੀ ਕੋਵਿਡ ਦੀ ਗਲੋਬਲ ਹੈਲਥ ਐਮਰਜੈਂਸੀ ਆ ਉਸ ਨੂੰ ਖਤਮ ਉਹਨਾਂ ਨੇ ਕਰ ਦਿੱਤਾ ਆ। ਕੋਵਿਡ ਦੇ ਕਰਕੇ ਪਿਛਲੇ ਸਾਲਾਂ ਦੇ ਵਿੱਚ ਜਦੋਂ ਤੋਂ ਇਹ ਫੈਲਿਆ ਆ,
6.9 ਮਿਲੀਅਨ ਲੋਕ ਇਸ ਦੇ ਕਰਕੇ ਮਰ ਚੁੱਕੇ ਆ। ਦੁਨੀਆ ਭਰ ਦੀ ਜਿਹੜੀ ਇਕੋਨਮੀ ਆ ਇਸ ਦੇ ਨਾਲ ਕਾਫੀ ਉਥਲ ਪੁਥਲ ਹੋਇਆ ਆ। ਹਰ ਇੱਕ ਪਾਸੇ ਇਸ ਤੋਂ ਬਾਅਦ 'ਚ ਮਹਿੰਗਾਈ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਵਧੀ, ਕਿਉਂਕਿ ਮੁਲਕਾਂ ਨੇ ਕਾਫੀ ਜ਼ਿਆਦਾ ਨੋਟ ਛਾਪ ਕੇ ਇਸ ਨੂੰ ਵੰਡੇ, ਚਾਹੇ ਲੋਕਾਂ 'ਚ ਸੀਗੇ ਤੇ ਚਾਹੇ ਬਿਜ਼ਨਸਿਸ ਨੂੰ। ਸੋ UN ਏਜੰਸੀ ਨੇ ਡਿਕਲੇਅਰ ਕੀਤਾ ਹੈ, WHO ਦੀ ਜਿਹੜੀ ਐਮਰਜੈਂਸੀ ਕਮੇਟੀ ਆ ਉਹ ਕੱਲ੍ਹ ਮਿਲੀ ਸੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਆ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਇਹਦਾ ਕੰਸਰਨ ਆ, ਇਸ ਨੂੰ ਹੁਣ ਇਹ ਖਤਮ ਕਰ ਦਿੱਤਾ ਗਿਆ। 3 ਸਾਲ ਪਹਿਲਾਂ ਇਸ ਨੂੰ ਡਿਕਲੇਅਰ ਕੀਤਾ ਗਿਆ ਸੀਗਾ ਗਲੋਬਲ ਹੈਲਥ ਐਮਰਜੈਂਸੀ। ਉਸ ਟਾਈਮ ਦੇ ਉੱਤੇ ਜਿਹੜੇ WHO ਦੇ ਡਾਇਰੈਕਟਰ ਜਨਰਲ ਟੈਡਰੋਸ ਸੀਗੇ, ਉਹਨਾਂ ਨੇ ਰੋਜ਼ਾਨਾ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ ਸੀਗੀਆਂ। ਹਾਈਐਸਟ ਲੈਵਲ ਆਫ ਅਲਰਟ ਦੇ ਉੱਤੇ ਇਹ WHO ਨੇ 30 ਜਨਵਰੀ 2020 ਨੂੰ ਪਾਇਆ ਸੀ ਤੇ ਹੁਣ ਆਪਾਂ 5 ਮਈ 2023 ਦੇ ਵਿੱਚ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਨੂੰ ਲਿਫਟ ਜਿਹੜਾ ਉਹ ਕਰ ਰਹੇ ਆ। ਇਸ ਦੇ ਨਾਲ ਹੁਣ CDC ਇਹ ਕਹਿ ਰਹੀ ਆ ਵੀ ਸਾਡੇ ਕੋਲ ਹੁਣ ਡਾਟਾ ਜਿਹੜਾ ਇਸ ਦੇ ਬਾਬਤ ਘੱਟ ਜਿਹੜਾ ਹੋਊਗਾ ਤੇ ਘੱਟ ਡਾਟਾ ਜਿਹੜਾ ਹੋਊਗਾ ਜਿਸ ਨੂੰ ਕੋਵਿਡ ਦੇ ਨਾਲ ਜਿਹੜਾ ਟਰੈਕ ਕੀਤਾ ਜਾਊਗਾ। ਕੋਵਿਡ ਦੇ ਨਵੇਂ ਵੇਰੀਐਂਟ ਅਜੇ ਵੀ ਜਿਹੜੇ ਉਹ ਆਈ ਜਾ ਰਹੇ ਹੈਗੇ ਆ, ਪਰ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਇਹ ਕਾਬੂ ਦੇ ਵਿੱਚ ਨਜ਼ਰ ਆਉਂਦਾ ਆ। ਬਿਲਕੁਲ, ਮਈ 11 ਲਾਸਟ ਡੇਟ ਹੋਊਗੀ ਕੋਵਿਡ-19 ਪਬਲਿਕ ਹੈਲਥ ਦੀ ਜੋ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਉਹਨੂੰ ਖਤਮ ਕਰਨ ਦੀ। ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬੈਨੀਫਿਟਸ ਵੀ ਸੀ। ਤੁਹਾਡੇ ਜਿਹੜੇ ਟੀਕੇ ਸੀ, ਵੈਕਸੀਨ, ਉਹ ਫ੍ਰੀ ਲੱਗਦੇ ਸੀ, ਦਵਾਈਆਂ ਦੇ ਕੋਈ ਡਿਡਕਟੀਬਲ ਕੁਛ ਨਹੀਂ ਸੀ। ਹੁਣ ਉਹ ਸਾਰੇ ਕੁਝ ਜਿਹੜੇ ਬੈਨੀਫਿਟਸ ਆ ਉਹ ਗਵਰਨਮੈਂਟ ਕੱਟ ਕਰ ਦਊਗੀ। ਜਿਨ੍ਹਾਂ ਨੇ ਵੈਕਸੀਨ ਲਵਾਉਣੇ ਆ, ਦਵਾਈ ਲੈਣੀ ਆ, ਉਹਦੇ ਵਿੱਚ ਤੁਹਾਨੂੰ ਈਵਨ ਦੋ ਇੰਸ਼ੋਰੈਂਸ ਆ, ਤੁਹਾਨੂੰ ਕੁਛ ਪੈਸੇ ਦੇਣੇ ਪਿਆ ਕਰਨਗੇ। 365 ਮਿਲੀਅਨ ਲੋਕ ਕੋਵਿਡ-19 ਦੇ ਨਾਲ ਅਫੈਕਟਡ ਹੋਏ ਆ। 765 ਬਹੁਤ ਵੱਡਾ ਨੰਬਰ ਹੈਗਾ ਆਲ ਓਵਰ ਦਾ ਵਰਲਡ। 7 ਮਿਲੀਅਨ ਲੋਕ ਮਰੇ ਆ। ਇਹ ਆਫੀਸ਼ੀਅਲ ਫਿਗਰ ਆ WHO ਦੇ, ਪਰ ਅਨਆਫੀਸ਼ੀਅਲ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਤਾਂ ਜਿਹੜਾ ਗੰਗਾ ਦਾ ਦਰਿਆ ਆ ਉਹ ਪੂਰਾ ਭਰਿਆ ਪਿਆ ਸੀ। ਸਾਡੇ ਮੁਲਕ ਅਮਰੀਕਾ ਦੇ ਵਿੱਚ ਕਿੰਨੇ ਲੋਕ ਜੋ ਮਰੇ ਹੈਗੇ ਆ। ਸੋ ਬਹੁਤ ਵੱਡਾ ਨੁਕਸਾਨ ਇਸ ਨੇ ਪੂਰੀ ਦੁਨੀਆ ਦੇ ਵਿੱਚ ਕੀਤਾ ਹੈਗਾ। ਕਹਿੰਦੇ ਵੀ ਹਿਸਟਰੀ ਦੇ ਵਿੱਚ ਜੇ ਦੇਖਿਆ ਜਾਵੇ, ਵਨ ਆਫ ਦਾ ਗ੍ਰੇਟੈਸਟ ਟ੍ਰੈਜਡੀ ਆ ਕੋਵਿਡ-19, ਜੋ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਬਹੁਤ ਵੱਡਾ ਇਹ ਵਰਤਾਰਾ ਸੀ। ਜੀ ਜੀ, ਆਪਾਂ ਅਗਲੀ ਖਬਰ ਵੱਲ ਚਲੀਏ ਤੇ ਆਪਾਂ ਬ੍ਰੇਕ ਵੀ ਲੈਣੀ ਆ। ਤੇ ਬ੍ਰੇਕ ਤੋਂ ਪਹਿਲਾਂ ਦੱਸਦੇ ਜੀ, ਅੱਜ ਸੈਕਰਾਮੈਂਟੋ ਦੇ ਵਿੱਚ ਹਾਈਵੇ ਜਿਹੜਾ ਹੈਗਾ 5 ਤੇ 99 ਦੇ ਲਾਗੇ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇੱਕ ਜਾਣੇ ਦੀ ਮੌਤ ਹੋ ਗਈ, 5 ਜਾਣੇ ਪੂਰੀ ਤਰ੍ਹਾਂ ਫੱਟੜ ਹੋ ਗਏ ਆ। ਕ੍ਰੈਸ਼ ਉਸ ਟਾਈਮ ਤੇ ਹੋਇਆ ਜਦੋਂ ਕੋਈ ਚੋਰੀ ਕੀਤੀ ਹੋਈ ਕਾਰ ਕਿਸੇ ਨੇ ਕੀਤੀ ਸੀ, ਸਪੀਡ ਤੇ ਜਾ ਰਿਹਾ ਸੀ ਤੇ ਉਸ ਦੀ ਕਾਰ ਦੂਸਰੇ ਦੇ ਵਿੱਚ ਵੱਜੀ। ਤੇ ਹੁਣ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਸਨੋਪੈਕ ਮੈਲਟਿੰਗ ਦੇ ਨਾਲ ਕਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਤੇ ਤੁਸੀਂ ਸੋਚਦੇ ਨਹੀਂ ਹੋਣੇ ਵੀ USA ਦੇ ਵਿੱਚ ਵੀ ਚਾਈਲਡ ਲੇਬਰ ਹੈਗੀ ਆ। ਉਹਦੇ ਬਾਰੇ ਅੱਜ ਇੱਕ ਸਪੈਸ਼ਲ ਰਿਪੋਰਟ NPR ਨੇ ਕੀਤੀ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਮੀਂਹ ਪੈ ਰਿਹਾ ਇਸ ਟਾਈਮ ਦੇ ਉੱਤੇ। ਕੁਝ ਟੋਰਨੇਡੋਜ਼ ਵੀ ਆਏ ਹੈਗੇ ਆ, ਸਨੋ ਵੀ ਪਈ ਹੈਗੀ ਆ। ਇਹ ਬੜਾ ਅਨਰੀਅਲਿਸਟਿਕ ਜਿਹਾ ਚੱਲ ਰਿਹਾ, ਕਿਉਂਕਿ ਅੱਜ ਕੱਲ ਇਦਾਂ ਹੁੰਦਾ ਨਹੀਂ ਹੈਗਾ।
ਖਾਸ ਕਰਕੇ ਟੋਰਨੇਡੋਜ਼ ਨੂੰ ਦੇਖਿਆ ਜਾਵੇ, 2 ਵੱਡੇ ਟੋਰਨੇਡੋਜ਼ ਸਦਰਨ ਕੈਲੀਫੋਰਨੀਆ ਦੇ ਵਿੱਚ ਆਏ ਆ, ਜਿਹਦੇ ਨਾਲ ਕਾਫੀ ਟਰੀ ਟੁੱਟ ਗਏ, ਹੋਰ ਲੋਕਾਂ ਦੀਆਂ ਰੂਫਸ ਵੀ ਉੱਡ ਗਈਆਂ ਹੈਗੀਆਂ। ਮਾਊਂਟ ਵਿਲਸਨ ਦਾ ਜੋ ਏਰੀਆ ਆ 15 ਮੀਲ ਨਾਰਥ ਈਸਟ ਆਫ ਡਾਊਨਟਾਊਨ ਲਾਸ ਐਂਜਲਸ ਆ, ਉੱਥੇ 4 ਇੰਚ ਤੱਕ ਸਨੋ ਪਈ ਆ। ਨੈਸ਼ਨਲ ਵੈਦਰ ਸਰਵਿਸ ਨੇ ਰਿਪੋਰਟ ਕੀਤਾ ਹੈਗਾ ਆ। ਇਸ ਤੋਂ ਬਿਨਾਂ ਹੋਰ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਵੀ ਸਨੋ ਪੈ ਰਹੀ ਆ। ਹਵਾਵਾਂ ਬੜੀਆਂ ਤੇਜ਼ ਚੱਲ ਰਹੀਆਂ ਇਸ ਟਾਈਮ, 50 ਮੀਲ ਪਰ ਆਵਰ ਦੇ ਹਿਸਾਬ ਨਾਲ ਥੰਡਰ ਸਟਾਰਮ ਚੱਲ ਰਹੇ ਹੈਗੇ ਆ। ਸੋ ਇਹ ਜਿਹੜਾ ਵੈਦਰ ਆ ਇਹ ਪਤਾ ਨਹੀਂ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਹੈਗਾ ਆ। ਬਿਲਕੁਲ ਟੀਵੀ ਰਿਪੋਰਟਸ ਨੇ ਬਹੁਤ ਸਾਰੀਆਂ ਸ਼ੋਅ ਕੀਤੀਆਂ ਵੀ ਕਿਸ ਤਰ੍ਹਾਂ ਲੋਕਾਂ ਦੀਆਂ ਰੂਫਸ ਜਿਹੜੀਆਂ ਆ ਉੱਡ ਗਈਆਂ, ਇੰਡਸਟਰੀਅਲ ਤੇ ਕਮਰਸ਼ੀਅਲ ਬਿਲਡਿੰਗ ਦੀਆਂ ਰੂਫ ਵੀ ਉੱਡੀਆਂ ਆ, ਪਰ ਕਿਸੇ ਤਰ੍ਹਾਂ ਦਾ ਲੱਕਲੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਵੀ ਇਸ ਟਾਈਮ ਮੀਂਹ ਪੈ ਰਿਹਾ ਹੈਗਾ। ਕੁਛ ਏਰੀਏ ਦੇ ਵਿੱਚ ਸਨੋ ਵੀ ਪਈ ਹੈਗੀ ਆ। ਇਸੇ ਤਰ੍ਹਾਂ ਸਿਆਰਾ ਨਵਾਡਾ ਦੇ ਵਿੱਚ ਕਾਫੀ ਸਨੋ ਪਈ ਆ। ਸਨ ਮਾਈਕਿਨ ਵੈਲੀ ਜੋ ਐਗਰੀਕਲਚਰ ਫੀਲਡਸ ਹੈਗੇ ਆ, ਉੱਥੇ ਫਲੱਡਿੰਗ ਦੇ ਪੂਰੇ ਚਾਂਸ ਬਣੇ ਹੋ ਆ। ਕਈ ਜਗ੍ਹਾ ਤਾਂ ਆਲਰੇਡੀ ਟੁਲੈਰੀ ਕਾਉਂਟੀ ਦੇ ਵਿੱਚ ਫਲੱਡਿੰਗ ਹੋਈ ਹੈਗੀ ਆ। ਸੋ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਕਿਹਾ ਵੀ ਇਸ ਹਫਤੇ ਈਵਨ ਦੋ ਟੈਂਪਰੇਚਰ ਇਨਕਰੀਜ਼ ਹੋਇਆ ਹੈਗਾ, ਸਨੋ ਪੈਕ ਇੰਨੀ ਜ਼ਿਆਦਾ ਮੈਲਟ ਨਹੀਂ ਹੋਈ ਹੈਗੀ, ਕਿਉਂਕਿ 2 ਕੁ ਦਿਨ ਹੀ ਹੋਇਆ ਸੀ। ਉਹ ਤੋਂ ਬਾਅਦ ਫਿਰ ਇੱਕਦਮ ਠੰਡ ਆ ਗਈ ਆ। ਟੈਂਪਰੇਚਰ ਘਟ ਗਿਆ ਤੇ ਪਰ ਸਿਚੁਏਸ਼ਨ ਬੜੀ ਟੈਂਸ ਬਣੀ ਹੋਈ ਹੈਗੀ ਆ। ਬਿਲਕੁਲ ਮਈ ਦਾ ਮਹੀਨਾ ਚੱਲ ਰਿਹਾ ਹੋਵੇ ਤੇ ਕੋਟੀਆਂ ਪੈ ਰਹੀਆਂ ਹੁਣ, ਸਵੇਰੇ ਸ਼ਾਮ ਜੈਕਟਾਂ ਜਿਹੜੀਆਂ ਪਾਉਣੀਆਂ ਪੈਂਦੀਆਂ ਹੁਣ, ਇਹ ਜਿੱਦਾਂ ਇੱਕ ਵੱਖਰੀ ਜੀ ਗੱਲ ਲੱਗਦੀ ਆ। ਪਰ ਇਦਾਂ ਦਾ ਮੌਸਮ ਕਈ ਵਰੇ ਪਹਿਲਾਂ ਵੀ ਇਦਾਂ ਆਇਆ ਸੀਗਾ ਤੇ ਹੁਣ ਇੱਕ ਵਾਰੀ ਫੇਰ ਇਹ ਸਟਾਰਮ ਆਇਆ ਆ, ਮੀਂਹ ਜਿਹੜਾ ਉਹ ਪਿਆ ਆ, ਇਸ ਦਾ ਅਸਰ ਕਿੱਦਾਂ ਦਾ ਜਿਹੜਾ ਉਹ ਰਹੂਗਾ ਇਹ ਦੇਖਣ ਵਾਲੀ ਗੱਲ ਰਹਿੰਦੀ ਆ। ਪਰ ਇਸ ਵਾਰ ਵਾਈਲਡ ਫਾਇਰ ਸੀਜ਼ਨ ਇਹਦੇ ਕਰਕੇ ਹੁਣ ਥੋੜਾ ਜਿਹਾ ਡਿਲੇ ਹੋ ਜਾਊਗਾ, ਪਰ ਇਹਦੇ ਨਾਲ ਇਹ ਆ ਵੀ ਵੈਜੀਟੇਸ਼ਨ ਹੋਰ ਜ਼ਿਆਦਾ ਵਧੂਗੀ। ਵੈਜੀਟੇਸ਼ਨ ਵਧਣ ਤੋਂ ਬਾਅਦ 'ਚ ਜਿਹੜੀ ਅੱਗਾਂ ਲੱਗਣ ਦਾ ਖਤਰਾ ਹੈ ਇਸ ਵਾਰ ਸਭ ਤੋਂ ਵੱਧ ਜਿਹੜਾ ਹਰਜੋਤ ਸਿੰਘ ਜੀ ਰਹਿਣ ਵਾਲਾ ਆ। ਕਾਰਨ ਇਹੀ ਆ, ਗਰੋਥ ਬਹੁਤ ਆ ਤੇ ਜੇ ਸਮੇਂ ਸਿਰ ਕੱਟ ਉਸ ਨੂੰ ਨਹੀਂ ਕੀਤਾ ਗਿਆ ਤਾਂ ਇੱਕ ਚੰਗਿਆੜੀ ਜਿਹੜੀ ਆ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਆ। ਤੇ ਬਾਕੀ ਮੀਂਹ ਦੇ ਨਾਲ ਉੱਦਾਂ ਤਾਂ ਚਲੋ ਲੋਕ ਮੌਸਮ ਦਾ ਆਨੰਦ ਜਿਹੜਾ ਉਹ ਮਾਣ ਰਹੇ ਆ। ਕੱਲ੍ਹ ਇਸੇ ਸੰਬੰਧ ਦੇ ਵਿੱਚ ਦੱਸਦੇ ਜਾਈਏ, ਮੰਟੀਕੇ ਦੇ ਵਿੱਚ ਜਿਹੜਾ ਮੇਲਾ ਹੋਣਾ ਆ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੇਗੀ ਤੇ ਆਪਾਂ ਉੱਥੋਂ ਤੁਹਾਨੂੰ ਕਵਰੇਜ ਵੀ ਜਿਹੜੀ ਉਹ ਦਿਖਾਵਾਂਗੇ ਤੇ ਇਸ ਦੇ ਨਾਲ ਜਿਹੜਾ ਉੱਥੇ ਆ ਕੇ ਤੁਸੀਂ ਸਾਨੂੰ ਮਿਲ ਵੀ ਜਿਹੜਾ ਹੋ ਸਕਦੇ ਆ। ਉਸ ਇਲਾਕੇ ਦੇ ਵਿੱਚ ਨਵਾਂ AM FM ਸਟੇਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। 9:20 AM ਸਟਾਕਟਨ ਤੋਂ ਮਰਸੈਡ ਤੱਕ ਤੇ ਟ੍ਰੇਸੀ ਮੰਟੀਕਾ ਲੈਥਰੋਪ ਸਟਾਕਟਨ ਦੇ ਵਿੱਚ 107.1 FM ਤੇ ਮੋਡੈਸਟੋ 'ਚ 92.3 FM। ਸੋ ਜਿਹੜੇ ਇਹਨਾਂ ਇਲਾਕਿਆਂ 'ਚ ਰਹਿੰਦੇ ਆ, ਜੇ ਉਹਨਾਂ ਨੇ ਇੱਥੋਂ ਰੇਡੀਓ ਲੈਣਾ ਹੋਵੇ ਤਾਂ ਉੱਥੇ ਰੇਡੀਓ ਵੀ ਤੁਹਾਨੂੰ ਉਪਲਬਧ ਹੋਣਗੇ। ਸੋ ਬਿਲਕੁਲ ਜਿਨ੍ਹਾਂ ਨੇ ਜਾਣਾ ਆ ਜ਼ਰੂਰ ਆਪਣੀ ਜੈਕਟ ਕੋਟੀ ਵਗੈਰਾ ਜ਼ਰੂਰ ਲੈ ਕੇ ਠੰਡ ਜਾਇਓ, ਹੋਊਗੀ। ਕਿਉਂਕਿ ਠੰਡ ਹੋਣ ਦੇ ਪੂਰੇ ਚਾਂਸ ਆ। Yeah. ਸਦਰਨ ਸੌਰੀ ਲਾਸ ਜੋ ਫ੍ਰਿਜ਼ਨੋ ਵਾਲਾ ਏਰੀਆ ਹੈ ਟੋਲੇਰੀ ਕਾਉਂਟੀ ਦਾ, ਕੋਰਕੋਰਨ, ਇਹ ਟਾਊਨ ਅੱਜ ਕੱਲ ਬੜਾ ਨਿਊਜ਼ ਦੇ ਵਿੱਚ ਹੈ। ਪੂਰੇ USA ਦੇ ਲੈਵਲ ਦੇ ਉੱਤੇ ਛੋਟਾ ਜਿਹਾ ਟਾਊਨ ਆ, ਕਿਸੇ ਨੂੰ ਪਹਿਲਾਂ ਪਤਾ ਵੀ ਨਹੀਂ ਸੀ ਵੀ ਇਹ ਕੋਰਕੋਰਨ ਟਾਊਨ ਹੈਗਾ ਆ, ਕਿਉਂਕਿ ਹੁਣ ਫਲੱਡ ਹੋਣ ਕਰਕੇ ਇਹ ਟੁਲੈਰੀ ਲੇਕ ਦੇ ਲਾਗੇ ਆ। ਸੈਂਟਰ ਵੈਲੀ ਦੇ ਵਿੱਚ 22,000 ਲੋਕਾਂ ਦੀ ਪੋਪੂਲੇਸ਼ਨ ਆ। 100 ਸਕੁਆਇਰ ਮਾਈਲ ਦੀਆਂ ਜੋ ਫਸਲਾਂ ਆ ਇਹਦੇ ਆਲੇ ਦੁਆਲੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਆ। ਕਾਰਪੋਰੇਸ਼ਨ ਦੇ ਸਿਟੀ ਮੈਨੇਜਰ ਗ੍ਰੈਗ ਗੈਟਸਗਾ ਉਹ ਕਹਿੰਦੇ ਵੀ ਮੈਂ ਬਹੁਤ ਬੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੀ ਕੁਝ ਵਾਪਰਨ ਵਾਲਾ ਆ। ਕਹਿੰਦੇ ਬਈ 80 ਮੀਲ ਪਰੇ ਜੋ ਸਕੁਆਇਰ ਟਰੰਕਸ ਆ, ਜੋ ਆਪਾਂ ਨੂੰ ਪਤਾ ਯੋਸੇਮਿਟੀ ਨੈਸ਼ਨਲ ਪਾਰਕ ਜਾਂ ਹੋਰ ਇੱਧਰ ਕਿੰਨੀ ਸਨੋ ਪਈ ਆ। ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ ਜਾਊਗਾ ਉਦਾਂ ਇੱਥੇ ਹੋਰ ਫਲੱਡਿੰਗ ਹੁੰਦੀ ਜਾਊਗੀ। ਆਲਰੇਡੀ ਇੱਥੇ ਇਸ ਏਰੀਏ 'ਚ ਬਹੁਤ ਨੁਕਸਾਨ ਹੋ ਚੁੱਕਾ ਆ ਪਾਣੀ ਦੇ ਵਿੱਚ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 100 ਸਕੁਆਇਰ ਮਾਈਲ ਦਾ ਏਰੀਆ ਕਵਰਡ ਹੈਗਾ ਆ, ਬਹੁਤ ਵੱਡਾ ਏਰੀਆ ਆ ਤੇ ਸੜਕਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਆ। ਤੇ ਟੁਲੇਰੀ ਲੇਕ ਬੇਸਨ ਦੁਆਰਾ ਕੀ ਫੇਰ ਭਰ ਗਿਆ। ਮਿਸੀਸਿਪੀ ਰਿਵਰ ਤੋਂ ਬਾਅਦ ਇੱਕ ਟਾਈਮ 100 ਸਾਲ ਪਹਿਲਾਂ ਬਹੁਤ ਵੱਡੀ ਲੇਕ ਹੁੰਦੀ ਸੀ, ਇਹ ਮੁੜ ਕੇ ਫੇਰ ਰਿਵਾਈਵ ਹੋ ਗਈ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕੋਰਕੋਰਨ ਏਰੀਏ ਦਾ ਟੂਰ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਪੂਰੀ ਤਰ੍ਹਾਂ ਜਿਹੜੀ ਫੈਡਰਲ ਗਵਰਨਮੈਂਟ ਆ ਉਸ ਤੋਂ ਵੀ
ਹੈਲਪ ਲਊਂਗਾ, ਕਿਉਂਕਿ ਕਿਤੇ ਇਹੀ ਨਾ ਹੋਵੇ ਵੀ ਪੂਰੇ ਦੇ ਪੂਰੇ ਟਾਊਨ ਨੂੰ ਜਿਹੜਾ ਆ ਉੱਥੇ ਦੀ ਪਾਪੂਲੇਸ਼ਨ ਨੂੰ ਮੂਵ ਕਰਨਾ ਪਵੇ। ਕਹਿੰਦੇ ਵੀ 4 ਦੇ ਕਰੀਬ ਜੋ ਦਰਿਆ ਆ ਇਹਦੇ ਵਿੱਚ ਆ ਕੇ ਪੈਂਦੇ ਹੈਗੇ ਆ ਟੁਲੇਰੀ ਲੇਕ ਬੇਸਨ ਦੇ ਵਿੱਚ। ਸਕੁਆਇਰ ਨੈਸ਼ਨਲ ਪਾਰਕ ਤੋਂ ਲੈ ਕੇ ਜਿੰਨੇ ਵੀ ਰਸਤੇ ਦੇ ਵਿੱਚ ਕਾਵੀਆ ਰਿਵਰ ਆਉਂਦਾ ਆ, ਇਹ ਸਿਆਰਾ ਨਵਾਡਾ ਤੋਂ, ਇਹ ਸਾਰਾ ਕੁਝ 7000 ਫੁੱਟ ਦੀ ਉਚਾਈ ਤੋਂ ਜਿਹੜੀ ਸਨੋ ਆ ਉਹ ਮੈਲਟ ਹੋ ਕੇ ਇਸ ਲੇਕ ਦੇ ਵਿੱਚ ਪਾਣੀ ਜੋ ਆ ਉਹ ਪੈਣਾ ਹੈਗਾ ਆ, ਤੇ ਪਹਿਲਾਂ ਵੀ ਕਾਫੀ ਪਿਆ। ਤੇ ਸਨੋ ਦੀ ਦੱਸਦੇ ਜਾਈਏ 450% ਨਾਰਮਲ ਨਾਲੋਂ ਜ਼ਿਆਦਾ ਪਈ ਆ ਸਨੋ ਇਸ ਸਾਲ। ਇਹ ਉੱਥੇ ਦੇ ਐਰਿਕ ਮਾਇਰਸ ਆ ਸਕੁਆਇਰ ਨੈਸ਼ਨਲ ਪਾਰਕ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਅੱਜ ਇਹ ਕਾਫੀ ਤਕੜੀ ਰਿਪੋਰਟ NPR ਨੇ ਇਹਦੇ ਸੰਬੰਧ ਦੇ ਵਿੱਚ ਛਾਪੀ ਆ ਪਈ। ਜੋ ਸੈਂਟਰ ਵੈਲੀ ਦਾ ਏਰੀਆ ਆ ਜੀ ਇਹ ਕਾਫੀ ਇਸ ਟਾਈਮ ਦੇ ਉੱਤੇ ਟੈਂਸ ਆ, ਤੇ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿਚੁਏਸ਼ਨ ਬਣਨੀ ਹੈਗੀ ਆ। ਜੀ, ਵਾਟਰ ਵਿਪਲੈਸ਼, ਬਿਗ ਮੈਲਟ, ਫਲੱਡ ਰਿਸਪੌਂਸ ਦੀਆਂ ਜਿਹੜਾ ਕਹਿ ਸਕਦੇ ਆ ਵੀ ਪਰਤਾਂ ਜਿਹੜੀਆਂ ਉਹ ਖੁੱਲ ਜਾਣਗੀਆਂ। ਵੀ ਇੱਥੇ ਦੇ ਵਿੱਚ ਜਿੱਥੇ ਕਾਰਕਰਨ ਦਾ ਇਲਾਕਾ ਦੱਸ ਰਹੇ ਆ, ਟੁਲੈਰੀ ਲੇਕ ਦੀ ਆਪਾਂ ਗੱਲ ਕਰ ਰਹੇ ਆ, ਵੀ ਭਾਈ ਇੰਨਾ ਪਾਣੀ ਦੇ ਬਹਾਅ ਨੂੰ ਬਣਾਉਣ ਦੇ ਲਈ ਢਾਂਚਾ ਹੈਗਾ ਵੀ ਆ ਕਿ ਹੋਰ ਨੁਕਸਾਨ ਜਿਹੜਾ ਇਸ ਤੇ ਕਰਕੇ ਹੋਊਗਾ। ਇਹ ਸਾਰੇ ਪਾਸੇ ਫਲੱਡਿੰਗ ਨਹੀਂ ਹੋਣੀ, ਇਹ ਵੀ ਆਪਾਂ ਜਿਹੜਾ ਜ਼ਰੂਰ ਦੱਸਦੇ ਜਾਈਏ। ਕੁਛ ਇਲਾਕਿਆਂ 'ਚ ਜਿੱਥੇ ਦਰਿਆ ਵਗਦੇ ਆ, ਜਿੱਥੋਂ ਪਾਣੀ ਨੇ ਪਿਘਲ ਕੇ ਜਿਹੜਾ ਉਹ ਆਉਣਾ ਆ, ਤੇ ਉਹਨਾਂ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਇਸ ਟਾਈਮ ਖਤਰਾ ਬਣਿਆ ਪਿਆ ਆ। ਪਰ ਟੁਲੈਰੀ ਬੇਸਿਨ ਜਿੱਥੇ ਇਸ ਟਾਈਮ ਹਜ਼ਾਰਾਂ ਹੀ ਏਕੜ ਦੇ ਵਿੱਚ ਪਾਣੀ ਲਗਾਤਾਰ ਜਿਹੜਾ ਉਹ ਚੜ੍ਹਦਾ ਜਾ ਰਿਹਾ ਆ, ਉਹ ਵੱਧਦਾ ਜਾ ਰਿਹਾ ਆ, ਉਹ ਅਜੇ ਰੁਕਣਾ ਨਹੀਂ ਆ। ਅਜੇ ਕਈ ਮਹੀਨੇ ਤੱਕ ਉਹ ਪਾਣੀ ਉੱਥੇ ਵੱਧ ਕੇ ਫਿਰ ਇਵੈਂਚੁਅਲੀ ਜਿਹੜਾ ਉਹ ਸੁੱਕਣਾ ਸ਼ੁਰੂ ਹੋਊਗਾ। ਪਰ ਉੱਥੇ ਹੁਣ ਜਿਨ੍ਹਾਂ ਲੋਕਾਂ ਦੇ ਕੰਮ ਨੇ, ਜਿਨ੍ਹਾਂ ਦੇ ਫਾਰਮ ਨੇ ਜਾਂ ਡੇਅਰੀਆਂ ਨੇ ਜਾਂ ਹੋਰ ਲੋਕਾਂ ਦੀਆਂ ਰਿਹਾਇਸ਼ਾਂ ਨੇ, ਉਹਨਾਂ ਨੂੰ ਹੁਣ ਕਿੱਥੇ ਲੈ ਕੇ ਜਾਵਾਂਗੇ, ਉਹ ਕਿਹੜੇ ਪਾਸੇ ਜਾਣਗੇ, ਉਹਨਾਂ ਦੇ ਲਈ ਇੱਕ ਵੱਡਾ ਜਿਹੜਾ ਉਹ ਖਤਰਾ ਬਣੇਗਾ। ਇੱਕ ਟਾਈਮ ਦੇ ਉੱਤੇ ਆਈ ਥਿੰਕ ਕਿਸੇ ਇੱਕ ਦੇ ਕੋਲ ਇਹਦੇ ਪਾਣੀ ਦੇ ਰਾਈਟ ਸੀਗੇ, ਉਹਨੇ ਪਾਣੀ ਪੰਪ ਕਰ ਕਰਕੇ ਜਿਹੜਾ ਉਹ ਸਾਰਾ ਉੱਥੋਂ ਵੇਚ ਦਿੱਤਾ, ਤੇ ਉੱਥੇ ਖਾਲੀ ਥਾਂ ਹੋ ਗਈ। ਲੋਕਾਂ ਨੇ ਸੋਚਿਆ ਪਾਣੀ ਇੱਥੇ ਆਉਣਾ ਨਹੀਂ, ਆ ਕੇ ਵਸ ਗਏ, ਸਾਰਾ ਕੁਛ ਉਹਨਾਂ ਨੇ ਸ਼ੁਰੂ ਕਰਤਾ, ਤੇ ਕੁਦਰਤ ਨੇ, ਪਾਣੀ ਨੇ ਆਪਣਾ ਪੁਰਾਣਾ ਥਾਂ ਜਿਹੜਾ ਉਹ ਮਲਣਾ ਸ਼ੁਰੂ ਕਰ ਦਿੱਤਾ ਆ। ਸੋ ਉਹਦੇ ਨਾਲ ਹੁਣ ਖਾਸਾ ਨੁਕਸਾਨ ਉੱਥੇ ਝੱਲਣਾ ਪਵੇਗਾ। ਜੀ, ਸਭ ਤੋਂ ਵੱਧ ਨੁਕਸਾਨ ਫਸਲਾਂ ਦਾ ਤੇ ਡੈਰੀਜ਼ ਬਹੁਤ ਆ। ਜੋ ਲੋਕ ਤੁਸੀਂ ਕਿਤੇ ਹਾਈਵੇ 99 ਤੇ ਇੱਧਰ ਜਾਂਦੇ ਆ ਟੁਲੈਰੀ ਦੇ ਲਾਗੇ ਜਾਂ 5 ਦੇ ਲਾਗੇ, ਤਾਂ ਬਹੁਤ ਸਾਰੀਆਂ ਡੈਰੀਜ਼ ਇਸ ਏਰੀਏ ਦੇ ਵਿੱਚ ਹੈਗੀਆਂ। ਉੱਥੇ ਪਸ਼ੂਆਂ ਨੂੰ ਸਾਰਿਆਂ ਨੂੰ ਜੋ ਆ ਬਾਹਰ ਕੱਢਣਾ ਪਿਆ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ AI ਨੈਟਵਰਕਿੰਗ। AI ਨੂੰ ਲੈ ਕੇ ਬੇਸਿਕਲੀ ਹੁਣ ਜਿਹੜੀਆਂ ਟੈਕ ਕੰਪਨੀਜ਼ ਆ ਬਹੁਤ ਤੇਜ਼ ਨੇ। ਮੈਟਾ ਪਲੇਟਫਾਰਮ, ਫੇਸਬੁੱਕ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੈਟਾ ਪਲੇਟਫਾਰਮਸ, ਉਹਨਾਂ ਨੇ ਇੱਕ AI ਦੀ ਨੈਟਵਰਕਿੰਗ ਚਿਪ ਬਣਾਉਣ ਵਾਲੀ ਇੱਕ ਟੀਮ ਗ੍ਰਾਫਕੋਰ ਦੇ ਵਿੱਚੋਂ ਉਸ ਨੂੰ ਖਰੀਦ ਲਿਆ ਆ। ਓਸਲੋ, ਨਾਰਵੇ ਓਸਲੋ ਬੇਸਡ ਇੱਕ ਕੰਪਨੀ ਆ। ਉੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨੈਟਵਰਕਿੰਗ ਟੈਕਨੋਲੋਜੀ ਆ, ਉਸ ਨੂੰ ਤਿਆਰ ਕੀਤਾ ਜਾ ਰਿਹਾ ਸੀ। ਹੁਣ ਤੱਕ ਕਹਿੰਦੇ ਦੇਖਿਆ ਜਾਵੇ ਤਾਂ ਇਹ 10 ਜਾਣਿਆਂ ਦੀ ਜਿਹੜੀ ਟੀਮ ਸੀਗੀ ਉੱਥੇ, ਉਹਨਾਂ ਨੂੰ ਇਹਨਾਂ ਨੇ ਹੁਣ ਬਾਏ ਆਊਟ ਕਰ ਲਿਆ ਆ। ਸੋ ਮੈਟਾ ਵਾਲੇ ਵੀ ਆਪਣਾ AI ਦਾ ਸਿਲਸਿਲਾ ਤੇਜ਼ ਕਰਨ ਦੇ ਵਿੱਚ ਲੱਗੇ ਹੋਏ ਆ। ਚੈਟ GPT ਜਿਹੜੀ ਓਪਨ AI ਆ, ਉਸ ਨੇ ਜਿਹੜਾ ਇਸ ਟਾਈਮ ਦੁਨੀਆ ਦੇ ਵਿੱਚ ਤੜਥੱਲੀ ਜਿਹੜੀ ਉਹ ਮਚਾਈ ਆ। ਗੂਗਲ ਵਾਲੇ ਵੀ ਲੈ ਕੇ ਆ ਰਹੇ ਆ, ਤੇ ਹੁਣ ਮੈਟਾ ਵਾਲੇ ਵੀ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਛੋਟੀਆਂ ਕੰਪਨੀਆਂ ਜਿਹੜੇ ਕੰਮ ਕਰ ਰਹੇ ਆ, ਉਹਨਾਂ ਨੂੰ ਨਿਗਲਣਾ ਸ਼ੁਰੂ ਕੀਤਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ ਚਾਈਲਡ ਲੇਬਰ ਨੂੰ ਲੈ ਕੇ, ਆਪਾਂ ਸੋਚ ਨਹੀਂ ਸਕਦੇ ਵੀ ਅਮਰੀਕਾ ਦੇ ਵਿੱਚ ਵੀ ਜਿਹੜੀ ਆ ਚਾਈਲਡ ਲੇਬਰ ਹੁੰਦੀ ਹੋਊਗੀ। ਪਰ ਰੂਲਸ ਇੰਨੇ ਲੀਨੀਅੰਟ ਆ। ਬਹੁਤ ਸਾਰੀਆਂ ਕੰਪਨੀਆਂ ਕਈ ਸਟੇਟਾਂ ਦੇ ਵਿੱਚ ਜੋ ਚਾਈਲਡ ਆ, ਬੱਚੇ 13 ਸਾਲ 14 ਸਾਲ, ਉਹਨਾਂ ਨੂੰ EMPLOYE ਰੱਖ ਰਹੇ ਹੈਗੇ ਆ। ਅਨਫੋਰਚੂਨੇਟ ਇਹ ਆ ਪਾਰਟ ਇਹ ਆ ਕਿ ਪਿਛਲੇ ਸਾਲਾਂ ਦੇ ਵਿੱਚ ਜੋ ਸੈਂਟਰਲ ਅਮਰੀਕਾ ਆ, ਉਹਨਾਂ ਸੈਂਟਰਲ ਅਮਰੀਕਾ ਦੇ ਮੁਲਕਾਂ ਤੋਂ ਬਹੁਤ ਸਾਰੇ ਬੱਚੇ USA ਦੇ ਵਿੱਚ ਐਂਟਰ ਕੀਤੇ ਆ ਬਿਨਾਂ ਪੇਰੈਂਟਸ ਤੋਂ। ਤੇ ਜਦੋਂ ਇੱਥੇ ਆਉਂਦੇ ਆ, ਕੋਈ ਨਾ ਕੋਈ ਕਿਸੇ ਦਾ
ਰਿਸ਼ਤੇਦਾਰ ਵੀ ਹੁੰਦਾ ਆ ਤੇ ਕੋਈ ਹੈਲਪ ਕਰ ਦਿੰਦਾ, ਕਈ ਨਹੀਂ ਵੀ, ਤੇ ਅਲਟੀਮੇਟਲੀ ਉਹ ਬੱਚਿਆਂ ਨੂੰ ਸਰਵਾਈਵ ਕਰਨ ਦੇ ਲਈ ਕਹਿੰਦੇ ਵੀ ਬਹੁਤ ਕਈ ਖਤਰਨਾਕ ਜੌਬਸ ਵੀ USA ਦੇ ਵਿੱਚ ਕਰਨੀਆਂ ਪੈਂਦੀਆਂ ਹੈਗੀਆਂ। ਨਿਊਯਾਰਕ ਟਾਈਮ ਦੇ ਇੱਕ ਇਨਵੈਸਟੀਗੇਟਿਵ ਜਰਨਲਿਸਟ ਹਾਨਾ ਡਰੇਅਰ ਆ, ਉਹਨਾਂ ਨੇ 100 ਤੋਂ ਵੱਧ ਮਾਈਗ੍ਰੈਂਟ ਚਿਲਡਰਨ ਉਹਨਾਂ ਦੀ ਇੰਟਰਵਿਊ ਕੀਤੀ ਆ, ਤੇ ਇਹਦੀ ਜਿਹੜੀ ਸਪੈਸ਼ਲ ਰਿਪੋਰਟ NPR ਨੇ ਛਾਪੀ ਆ ਵੀ ਕਿਸ ਤਰ੍ਹਾਂ ਚਾਈਲਡ ਲੇਬਰ ਲਾਜ਼ ਦੀ ਅਮਰੀਕਾ ਦੀਆਂ 20 ਸਟੇਟਾਂ ਦੇ ਵਿੱਚ ਵਾਇਲੇਸ਼ਨ ਹੋ ਰਹੀ ਹੈਗੀ ਆ। ਉਹ ਕਹਿੰਦੇ ਵੀ ਮੈਂ ਇੱਕ 12 ਸਾਲਾਂ ਦੀ ਬੱਚੀ ਨਾਲ ਗੱਲ ਕੀਤੀ ਜੋ ਅਲਬਾਮਾ ਤੋਂ ਆ। ਪੂਰੀ ਰਾਤ ਉਹ 8 ਘੰਟੇ ਕੰਮ ਕਰਦੀ ਆ ਸਟੈਂਪਿੰਗ ਆਟੋ ਪਾਰਟਸ। ਉਸ ਤੋਂ ਬਾਅਦ ਉਹ ਸਕੂਲੇ ਵੀ ਜਾਂਦੀ ਆ, ਫਿਰ ਉਹ ਬਿਮਾਰ ਵੀ ਹੋ ਜਾਂਦੀ ਆ, ਪਰ ਚੁਆਇਸ ਕੋਈ ਨਹੀਂ। ਕਹਿੰਦੇ ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਇੱਕ 13 ਸਾਲਾਂ ਦੇ ਬੱਚੇ ਨੂੰ ਜੋ 12 ਘੰਟੇ ਇੱਕ ਐਗ ਫਾਰਮ ਦੇ ਵਿੱਚ 6 ਦਿਨ ਇੱਕ ਹਫ਼ਤੇ ਵਿੱਚ ਕੰਮ ਕਰਦਾ ਸੀ। ਜੀ ਸੋ ਉਹ ਕਹਿੰਦਾ ਵੀ ਮੈਂ ਸਕੂਲ ਤਾਂ ਜਾਣਾ ਚਾਹੁੰਦਾ ਆ, ਪਰ ਮੈਨੂੰ ਪਤਾ ਨਹੀਂ ਵੀ ਕਿੰਨੇ ਪੈਸੇ ਲੱਗਣੇ ਆ, ਕੀ ਹੈਗਾ, ਕਿੱਦਾਂ ਮੈਂ ਜਾ ਸਕਦਾ ਹੈਗਾ। ਇਹ ਜੋ ਜਰਨਲਿਸਟ ਡੇਅਰ ਆ, ਉਹਨਾਂ ਨੇ ਕਿਹਾ ਵੀ 2.5 ਲੱਖ ਦੇ ਕਰੀਬ 'ਚ USA ਦੇ ਵਿੱਚ ਕ੍ਰਾਸ ਕੀਤੇ ਆ ਪਿਛਲੇ 2 ਸਾਲਾਂ 'ਚ, ਜਿਨ੍ਹਾਂ ਦੇ ਨਾਲ ਕੋਈ ਪੇਰੈਂਟਸ ਨਹੀਂ ਸੀ। ਤੇ ਮੈਜੋਰਟੀ 'ਚ ਇਹ ਜੋ ਬੱਚੇ ਆ ਉਹ ਫੁੱਲ ਟਾਈਮ ਜੌਬਸ ਕਰ ਰਹੇ ਹੈਗੇ ਆ। ਇਹ ਜੋ ਚਰੀਓਸ, ਚੀਟੋਸ ਇਦਾਂ ਦੇ ਜੋ ਜੌਬਸ ਆ ਉਹਨਾਂ ਨਾਲ ਰਿਲੇਟਡ ਕਰ ਰਹੇ ਆ। ਗਵਰਨਮੈਂਟ ਅਕਾਊਂਟੇਬਿਲਿਟੀ ਤੇ ਲੌਬਿੰਗ ਗਰੁੱਪ ਉਹ ਵੀ ਜੋ ਆ ਕੁਛ ਇਸ ਮਾਮਲੇ ਦੇ ਵਿੱਚ ਨਹੀਂ ਕਰ ਰਿਹਾ। ਮਿਸ਼ੀਗਨ, ਆਇਓਵਾ, ਇਹਨਾਂ ਸਟੇਟਾਂ ਦੇ ਵਿੱਚ, ਫਲੋਰੀਡਾ ਦੇ ਵਿੱਚ ਇਹ ਲੋਕ ਕੰਮ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਹੁਣ ਇੱਕ ਇੰਟਰਵਿਊ ਕੀਤਾ ਜੋ ਗੋਟੋਮਾਲਾ ਤੋਂ ਸੀ, ਬੱਚੀ ਆ, ਉਹ ਕਹਿੰਦੀ ਵੀ ਮੈਂ 10 ਘੰਟੇ ਚਰੀਸੋ ਜੋ ਆ ਉਸ ਨੂੰ ਪੈਕੇਜ ਕਰਨ ਦੇ ਲਈ ਹਰ ਰੋਜ਼ ਕੰਮ ਕਰਦੀ ਆ, ਜੀ ਤੇ ਉਸ ਤੋਂ ਬਾਅਦ ਮੈਨੂੰ ਸਕੂਲ ਜਾਣ ਲਈ ਸਮਾਂ ਮਿਲਦਾ ਨਹੀਂ ਵੀ ਮਿਲਦਾ। ਕਿਸੇ ਤਰ੍ਹਾਂ ਦਾ ਵੀ ਜੋ ਸਪੋਰਟ ਸਿਸਟਮ ਆ ਬੱਚਿਆਂ ਦੇ ਲਈ ਉਹ ਹੈ ਨਹੀਂ। ਤੇ ਜੋ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਡਿਪਾਰਟਮੈਂਟ ਆਫ ਬਾਇਡਨ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਆਈਡੀਆ ਹੀ ਨਹੀਂ ਵੀ ਇੰਨੇ ਬੱਚੇ ਜਿਹੜੇ ਆ ਕੰਮ ਕਰਦੇ ਹੈਗੇ ਫੁੱਲ ਟਾਈਮ ਜਾਂ ਇੰਨੀਆਂ ਡੇਂਜਰਸ ਜੌਬਸ ਕਰਦੇ। ਇਹ ਜੋ ਇਨਵੈਸਟੀਗੇਟਿਵ ਜਰਨਲਿਸਟ ਆ ਉਹਨੂੰ ਇੰਟਰਵਿਊ ਦੇ ਦੌਰਾਨ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਡਿਪਾਰਟਮੈਂਟ ਦੇ ਜੋ ਟੌਪ ਡਾਇਰੈਕਟਰਸ ਆ ਉਹਨਾਂ ਨੇ ਦੱਸਿਆ, ਕਹਿੰਦੇ ਵੀ ਸਾਡੇ ਤਾਂ ਇਸ ਆਈਡੀਏ ਦੇ ਵਿੱਚ ਹੀ ਹੈ ਨਹੀਂ। ਤੁਸੀਂ ਦੇਖੋ ਵੀ ਫਿਰ ਗਾਹਾਂ ਉਹਨਾਂ ਨੇ ਰੂਲਸ ਨੂੰ ਲਾਣਾ ਕਿੱਦਾਂ ਆ, ਲਾਗੂ ਕਿੱਦਾਂ ਕਰਨਾ ਜੇ ਉਸ ਡਿਪਾਰਟਮੈਂਟ ਨੂੰ ਪਤਾ ਹੀ ਨਹੀਂ ਹੈਗੇ। ਤੇ ਬਹੁਤ ਸਾਰੀਆਂ ਕੰਪਨੀਆਂ ਕਹਿੰਦੇ ਵੀ ਜਦੋਂ ਕਿਤੇ ਫੜ ਵੀ ਹੋ ਜਾਂਦਾ ਬੜੇ ਮਿਨੀਮਮ ਉਹਨਾਂ ਦੇ ਫਾਈਨ ਹੁੰਦੇ, ਫਾਈਨ ਕਿਸੇ ਦਾ $15,000 ਫਾਈਨ ਆ ਮੈਕਸੀਮਮ ਕੋਈ ਸਿਵਲ ਇਸ਼ੂ ਦੇ ਵਿੱਚ। ਕਹਿੰਦੇ ਵੀ ਈਵਨ ਪੈਪਸੀ, ਵਾਲਮਾਰਟ ਤੱਕ ਦੀਆਂ ਕੰਪਨੀਆਂ ਵੀ ਇਦਾਂ ਬੱਚਿਆਂ ਨੂੰ ਅਲਬਾਮਾ ਦੇ ਵਿੱਚ ਹੋਰ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਇੰਪਲਾਈ ਕਰਦੀਆਂ ਰਹੀਆਂ ਹੈਗੀਆਂ। ਸੋ ਚਾਈਲਡ ਲੇਬਰ ਲਾਜ਼ 1938 ਦੇ ਬਣੇ ਆ, ਕਹਿੰਦੇ ਬਈ ਉਹਨਾਂ ਨੂੰ ਰਿਵਾਈਜ਼ ਹੀ ਨਹੀਂ ਕੀਤਾ ਗਿਆ। 100 ਸਾਲ ਤੋਂ ਵੱਧ ਦੇ ਪੁਰਾਣੇ ਇਹ ਲਾਅ ਬਣੇ ਹੋਏ ਹੈਗੇ ਆ, ਤੇ ਸਟੇਟਸ ਦੇ ਅਲੱਗ ਆ, ਫੈਡਰਲ ਦੇ ਅਲੱਗ ਆ, ਹਮੇਸ਼ਾ ਕਨਫਲਿਕਟਿੰਗ ਕੋਈ ਨਾ ਕੋਈ ਇਸ਼ੂਜ਼ ਬਣਦੇ ਰਹਿੰਦੇ ਆ ਜਿਹਦੇ ਕਰਕੇ ਉਹ ਚਾਰਜ ਨਹੀਂ ਹੁੰਦੇ। ਸੋ ਇਹ ਖਬਰ ਸਾਂਝੀ ਕਰਨ ਦਾ ਮਤਲਬ ਇਹ ਸੀ ਵੀ ਦੇਖੋ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸਾਨੂੰ ਇੰਨਾ ਕੰਮ ਕਰਨਾ ਪੈਣਾ, ਤੇ ਦੇਖੋ ਜੀ ਬੜੀ ਮਿਹਨਤ ਕਰਨੀ ਪੈਂਦੀ ਆ। ਬੱਚਿਆਂ ਵੱਲ ਦੇਖੋ, ਜਿਹੜੇ 2.5 ਲੱਖ ਬੱਚਾ ਬਿਨਾਂ ਪੇਰੈਂਟਸ ਤੋਂ USA 'ਚ ਐਂਟਰ ਹੋਇਆ, ਕਹਿੰਦੇ ਮੈਜੋਰਟੀ ਦੇ ਵਿੱਚ ਇਲੀਗਲੀ ਵਿਚਾਰੇ ਬੱਚੇ ਉਹ ਕੰਮ ਕਰ ਰਹੇ, ਉਹ ਵੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ। ਬਿਲਕੁਲ। ਇੱਥੇ ਜਿਹੜਾ ਨਾ ਇੱਕ ਫਲੋਰੀਡਾ ਬੇਸਡ ਇੱਕ ਕੰਜ਼ਰਵੇਟਿਵ ਥਿੰਕ ਟੈਂਕ ਹੈਗਾ, ਫਾਊਂਡੇਸ਼ਨ ਫਾਰ ਗਵਰਨਮੈਂਟ ਅਕਾਊਂਟੇਬਿਲਿਟੀ, ਤੇ ਉਹਦਾ ਇੱਕ ਲੌਬਿੰਗ ਗਰੁੱਪ ਆ ਓਪਰਚੁਨਿਟੀ ਸੋਲਿਊਸ਼ਨਸ ਪ੍ਰੋਜੈਕਟ। ਉਹ ਇਸ ਟਾਈਮ ਪੂਰੇ ਮੁਲਕ ਦੇ ਵਿੱਚ ਚਾਈਲਡ ਲੇਬਰ ਲਾਜ਼ ਨੂੰ ਹੋਰ ਰਿਲੈਕਸ ਕਰਨ ਦੇ ਲਈ, ਯਾਨੀ ਕਿ ਛੋਟੀ ਉਮਰ ਦੇ ਹੋਰ ਨਿਆਣਿਆਂ ਤੋਂ ਕੰਮ ਕਰਾਉਣ ਵੱਲ ਨੂੰ ਉਹ ਇਜਾਜ਼ਤ ਲੈਣਾ ਚਾਹੁੰਦੇ ਆ, ਉਸ ਨੂੰ ਉੱਦਾਂ ਦੇ ਰੂਲ ਪਾਸ ਕਰਵਾਉਣਾ ਚਾਹੁੰਦੇ ਆ। ਪਿਛਲੇ ਮਹੀਨੇ ਆਇਓਵਾ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਜਿਸ ਦੇ ਵਿੱਚ 14 ਸਾਲ ਤੱਕ ਦੇ ਜਿਹੜੇ ਨਿਆਣੇ ਉਹਨਾਂ ਨੂੰ ਰਾਤ ਦੀਆਂ ਨਾਈਟ ਸ਼ਿਫਟਾਂ ਦੇ ਉੱਤੇ ਵੀ ਕੰਮ ਕਰਨ ਨੂੰ ਆਗਿਆ ਦਿੱਤੀ ਗਈ। ਇਸੇ ਤਰੀਕੇ ਨਾਲ ਮਜ਼ੂਰੀ, ਓਹਾਇਓ ਦੇ ਵਿੱਚ ਵੀ ਇਦਾਂ ਦੇ ਬਿੱਲ ਆ ਉਹ ਆ ਰਹੇ ਹੈਗੇ ਆ। ਆਰਕਨਸਾ ਦੇ ਵਿੱਚ ਵੀ ਇਦਾਂ ਦਾ ਹੀ ਆਪਾਂ ਦੇਖਿਆ ਆ। ਹੁਣੇ ਰੀਸੈਂਟਲੀ ਕੱਲ ਮੈਕਡੋਨਲਡ ਦੀਆਂ ਫਰੈਂਚਾਈਜ਼ੀਜ਼ ਨੂੰ ਫਾਈਨ ਕੀਤੇ ਗਏ। ਉਹਨਾਂ ਦੇ ਥਾਵਾਂ ਦੇ ਉੱਤੇ ਫਰੈਂਚਾਈਜ਼ੀਜ਼ ਦੇ ਵਿੱਚ 305 ਮਾਈਨਰਸ ਨਿਆਣੇ ਜਿਹੜੇ ਆ ਉਹ ਕੰਮ ਕਰ ਰਹੇ ਸੀ, ਜਿਨ੍ਹਾਂ 'ਚ 10-10 ਸਾਲ ਦੇ ਨਿਆਣੇ ਵੀ ਸੀਗੇ।
ਕਹਿੰਦੇ ਵੀ ਇਲੀਗਲੀ ਉੱਥੇ ਕੰਮ ਕਰਦੇ ਜਿਹੜੇ ਉਹ ਫੜੇ ਗਏ ਆ। 62 ਜਿਹੜੀਆਂ ਇਹ ਮੈਕਡੋਨਲਡ ਦੀਆਂ ਲੋਕੇਸ਼ਨਸ ਆ, ਜਿਹੜੀਆਂ ਕਿ ਇੰਡੀਆਨਾ, ਕੈਂਟਕੀ, ਮੈਰੀਲੈਂਡ ਤੇ ਓਹਾਇਓ ਦੇ ਵਿੱਚ ਸਥਿਤ ਆ, ਜਿਨ੍ਹਾਂ ਨੇ ਫੈਡਰਲ ਲੇਬਰ ਲਾਜ਼ ਆ ਉਹਨਾਂ ਦੀ ਕਹਿੰਦੇ ਉਲੰਘਣਾ ਕੀਤੀ ਆ। ਤੇ ਇਹਨਾਂ ਫਰੈਂਚਾਈਜ਼ਿਸ ਨੂੰ ਹੁਣ $2 ਲੱਖ ਤੱਕ ਦੀਆਂ ਜਿਹੜੀਆਂ ਸਿਵਲ ਮਨੀ ਪੈਨਲਟੀਜ਼ ਆ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਸੋ ਯੂਐਸ ਲੇਬਰ ਡਿਪਾਰਟਮੈਂਟ ਨੇ ਇਹ ਆਖਿਆ ਆ ਵੀ ਇਹ ਜਿਹੜੇ ਫੈਡਰਲ ਲੇਬਰ ਲਾਜ਼ ਦੀ ਵਾਇਲੇਸ਼ਨ ਜਿੱਥੇ ਵੀ ਉਹਨਾਂ ਦੇ ਫੜੀ ਜਾਂਦੀ ਆ ਤਾਂ ਫਿਰ ਉਸ ਨੂੰ ਜੁਰਮਾਨਾ ਜਿਹੜੇ ਉਹ ਕਰਨਗੇ। ਆਪਾਂ ਦੇਖਿਆ ਸੀਗਾ ਹਰਜੀਤ ਸਿੰਘ ਜੀ ਪਹਿਲਾਂ ਵੀ ਜਦ ਇੱਕ ਸਫਾਈ ਵਾਲੀ ਆਈ ਥਿੰਕ ਮੀਟ ਵਾਲੀ ਕੰਪਨੀ 'ਚ ਸਾਫ਼ ਕਰਨ ਵੇਲੇ ਨਿਆਣੇ ਜਿਹੜੇ ਉਹ ਜੀ ਲੱਭੇ ਸੀਗੇ, ਉਹ ਇੱਕ ਇਸ਼ੂ ਜਿਹੜਾ ਉਹ ਬਣਿਆ ਸੀਗਾ। ਸੋ ਹੁਣ ਇੱਕ ਇਦਾਂ ਦੇ ਜਿਹੜੇ ਲਾਜ਼ ਆ, ਇਦਾਂ ਦੇ ਬਿੱਲ ਆ ਉਹ ਆ ਰਹੇ ਆ ਜਿਹਦੇ ਵਿੱਚ ਛੋਟੇ ਨਿਆਣਿਆਂ ਨੂੰ ਵੀ ਕੰਮ ਕਰਨ ਦੀ ਆਗਿਆ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾ ਸਕਦੀ ਆ। ਇਸ ਨੂੰ ਲੈ ਕੇ ਵੀ ਜਿਹੜੇ ਲੋਕ ਆ ਉਹ ਡਿਵਾਈਡਡ ਨੇ। ਕਈ ਜਿਹੜੇ ਖਾਸ ਕਰਕੇ ਜਿਹੜੀਆਂ ਰੈੱਡ ਸਟੇਟਸ ਆ ਉਹ ਚਾਹੁੰਦੀਆਂ ਇਦਾਂ ਦੇ ਕਾਨੂੰਨ ਜਿਹੜੇ ਉਹ ਆਉਣ, ਪਰ ਕਈ ਜਿਹੜੇ ਨਿਆਣਿਆਂ ਦੇ ਹੱਕ ਦੀ ਜਿਹੜੀ ਕਹਿ ਲਓ ਵੀ ਉਹ ਗੱਲ ਕਰਦੇ ਆ, ਕਹਿੰਦੇ ਵੀ ਅਜੇ ਜ਼ਿਆਦਾ ਛੋਟੇ ਆ, ਇਵੈਂਚੁਅਲੀ ਕੰਮ ਤਾਂ ਜਿਹੜਾ ਉਹ ਕਰਨਾ ਹੀ ਆ, ਆਉਣਾ ਹੀ ਚਾਹੀਦਾ ਆ। ਥੋੜ੍ਹਾ ਥੋੜ੍ਹਾ ਕਰਕੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਉਣਾ ਚਾਹੀਦਾ। ਨਾਈਟ ਸ਼ਿਫਟਸ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ, ਕਿੰਨੀ ਕੁ ਸੇਫਟੀ ਹੋਊਗੀ, ਇਹ ਸਾਰੀਆਂ ਚੀਜ਼ਾਂ ਵੀ ਨਾਲ ਦੇ ਨਾਲ ਗੌਰਤਲਬ ਰਹਿਣਗੀਆਂ। ਜੀ ਸੋ ਬਿਲਕੁਲ ਇਹ ਜਰਨਲਿਸਟ ਕਹਿੰਦੀ ਵੀ ਮੈਂ ਅਰਕਨਸਾਸ ਦੇ ਵਿੱਚ ਦੇਖਿਆ ਵੀ ਉੱਥੇ ਬਹੁਤ ਸਾਰੇ ਚਿਕਨ ਪ੍ਰੋਸੈਸਿੰਗ ਪਲਾਂਟਸ ਹੈਗੇ ਆ, ਉੱਥੇ ਮਾਈਨਰ ਵੱਡੀ ਗਿਣਤੀ 'ਚ ਕੰਮ ਕਰਦੇ ਆ। ਪਰ ਜੇ ਤੁਸੀਂ ਉੱਥੇ ਦੀ ਸਟੇਟ ਡਿਪਾਰਟਮੈਂਟ ਜੋ ਅਨਪਲਾਇਮੈਂਟ ਆਫਿਸ ਆ ਜਾਂ ਲੇਬਰ ਡਿਪਾਰਟਮੈਂਟ ਉੱਥੇ ਜਾਓ ਵੀ ਦੱਸੋ, ਸ਼ੋਅ ਕਰੋ ਕਿੰਨੇ ਕੁ ਤੁਸੀਂ ਪਰਮਿਟ ਦਿੱਤੇ ਹੋ ਆ ਬੱਚਿਆਂ ਨੂੰ ਕੰਮ ਕਰਨ ਦੇ ਲਈ, ਕਿਉਂਕਿ ਕੈਲੀਫੋਰਨੀਆ 'ਚ ਜੇ ਤੁਸੀਂ 18 ਸਾਲ ਤੋਂ ਥੱਲੇ ਆ, ਕਈ ਵਾਰ ਉਹ ਤੁਹਾਨੂੰ ਪਰਮਿਟ ਲੈਣਾ ਪੈਂਦਾ, ਸਕੂਲ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਤੇ ਉਹ ਕਹਿੰਦੇ ਵੀ ਉੱਥੇ ਹੈ ਹੀ ਨਹੀਂ ਕੁਛ ਵੀ। ਸੋ ਸਾਰਿਆਂ ਨੂੰ ਪਤਾ ਵੀ ਇਲੀਗਲੀ ਇਹ ਜਿੰਨੇ ਵੀ ਪਲਾਂਟਸ ਹੈਗੇ ਆ, ਚਿਕਨ ਪ੍ਰੋਸੈਸਿੰਗ ਪਲਾਂਟਸ ਆ, ਉਹਨਾਂ ਦੇ ਵਿੱਚ ਉਹਨਾਂ ਨੇ ਮਾਈਨਰਸ ਨੂੰ ਜੌਬ ਦਿੱਤੀ ਹੋਈ ਹੈਗੀ ਆ। ਤੇ ਉੱਥੇ ਕਈ ਖਤਰਨਾਕ ਜੌਬਸ ਵੀ ਆ, ਕਿਉਂਕਿ ਉੱਥੇ ਚਿਕਨ ਨੂੰ ਵੱਢਦੇ ਆ, ਮਸ਼ੀਨਾਂ ਯੂਜ਼ ਹੁੰਦੀਆਂ। ਤੇ ਜੇ ਹੁਣ ਤੁਸੀਂ ਦੇਖ ਲਓ ਵੀ 12 13 14 ਸਾਲ ਦੇ ਬੱਚੇ ਕੰਮ ਕਰਦੇ ਆ ਤੇ ਕਿੰਨਾ ਰਿਸਕੀ ਉਹਨਾਂ ਦੇ ਲਈ ਹੈਗਾ। ਜੀ ਬਿਲਕੁਲ। ਸੋ ਭਾਈ ਦੇਖ ਕੇ ਜਿਹੜਾ ਆ ਉਹ ਚੱਲਿਆ ਜਾਵੇ। ਅਗਲੀ ਗੱਲ ਕਰਦੇ ਹਾਂ, ਸਰਬੀਆ ਤੋਂ ਮਾੜੀ ਖਬਰ ਆ ਰਹੀ ਹੈ। ਦੂਜੇ ਦਿਨ ਵੀ ਉੱਥੇ ਇੱਕ ਹੋਰ ਮਾਸ ਸ਼ੂਟਿੰਗ ਹੋਈ ਆ। ਉਸ ਸੰਬੰਧ ਦੇ ਵਿੱਚ ਸਰਬੀਆ 'ਚ ਜਿਸ ਉੱਤੇ ਦੋਸ਼ ਸੀਗੇ ਇਹ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਨੇ, ਉਸ ਨੂੰ ਗ੍ਰਿਫਤਾਰ ਉੱਥੋਂ ਦੇ ਅਧਿਕਾਰੀਆਂ ਨੇ ਕਰ ਲਿਆ ਆ। ਇਸ ਗਨਮੈਨ ਨੇ 8 ਜਾਣਿਆਂ ਨੂੰ ਮਾਰਿਆ, 14 ਜਾਣੇ ਜਿਹੜੇ ਜ਼ਖਮੀ ਹੋਏ। 2 ਉੱਥੋਂ ਦੇ ਪੇਂਡੂ ਇਲਾਕਿਆਂ ਦੇ ਜਿਹੜੇ ਪਿੰਡ ਸੀਗੇ ਉੱਥੇ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ, ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ। ਕਹਿੰਦੇ ਮੁਲਕ ਅਜੇ ਪਹਿਲੀ ਸ਼ੂਟਿੰਗ ਤੋਂ ਹੀ ਉੱਭਰਿਆ ਨਹੀਂ ਸੀ, ਅਗਲੇ ਦਿਨ ਹੀ ਜਿਹੜੀ ਇੱਕ ਹੋਰ ਮਾਸ ਸ਼ੂਟਿੰਗ ਆ ਉਹ ਹੋ ਗਈ। ਸਰਬੀਆ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਵਿਚਿਚ ਉਹਨਾਂ ਨੇ ਕਿਹਾ ਆ ਵੀ ਜਿਹੜੀ ਵੀਰਵਾਰ ਨੂੰ ਸ਼ੂਟਿੰਗ ਹੋਈ ਆ ਉਸ ਨੇ ਸਾਰੇ ਮੁਲਕ ਨੂੰ ਜਿਹੜਾ ਉਹ ਹਿਲਾ ਦਿੱਤਾ। ਵਿਚਿਚ ਨੇ ਦੱਸਿਆ ਵੀ ਜਿਸ ਨੇ ਇਹ ਜਿਹੜੀ ਸ਼ੂਟਿੰਗ ਨੂੰ ਅੰਜਾਮ ਦਿੱਤਾ ਆ ਉਹ ਪ੍ਰੋ ਨਾਜ਼ੀ ਸਲੋਗਨ ਵਾਲੀ ਜਿਹੜੀ ਟੀ-ਸ਼ਰਟ ਆ ਉਹ ਪਾ ਕੇ ਤੁਰਿਆ ਫਿਰਦਾ ਸੀ, ਪਰ ਉਹਨਾਂ ਨੇ ਇਹ ਕਿਹਾ ਵੀ ਅਜੇ ਸਾਨੂੰ ਮੋਟਿਵ ਦਾ ਤਾਂ ਪਤਾ ਨਹੀਂ ਆ ਤੇ ਸਸਪੈਕਟ 2002 ਦਾ ਜੰਮਿਆ ਦੱਸਿਆ ਜਾ ਰਿਹਾ ਆ। ਸੋ ਇੰਨੀ ਛੋਟੀ ਉਮਰ ਦੇ ਨਿਆਣੇ ਕਹਿ ਲਓ ਵੀ ਕੇਸ ਰਾਹ ਦੇ ਉੱਤੇ ਜਿਹੜੇ ਉਹ ਤੁਰੇ ਆ, ਇਹ ਇੱਕ ਚਿੰਤਾਜਨਕ ਜਿਹੜਾ ਸਬੱਬ ਬਣਿਆ ਆ। ਸਕੂਲ ਸ਼ੂਟਿੰਗ ਤੋਂ ਬਾਅਦ 'ਚ 2 ਪਿੰਡਾਂ ਦੇ ਵਿੱਚ ਇਹ ਜਿਹੜੀ ਮਾਸ ਸ਼ੂਟਿੰਗ ਹੋਈ ਆ, ਇਸ ਸ਼ੂਟਿੰਗ ਦੇ ਵਿੱਚ 8 ਜਾਣੇ ਹੁਣ ਤੱਕ ਮਰ ਚੁੱਕੇ ਆ। ਅੱਜ ਸਿੰਕੋ ਡੇ ਮਾਇਓ ਆ, ਬਹੁਤ ਸਾਰੇ ਸਪੈਨਿਸ਼ ਮੂਲ ਦੇ ਲੋਕ ਉਹ ਇਸ ਆਪਣੇ ਤਿਉਹਾਰ ਨੂੰ ਮਨਾਉਂਦੇ ਹੈਗੇ ਆ। ਅਮਰੀਕਾ ਦੇ ਵਿੱਚ ਜਿੰਨੇ ਬਾਰ ਰੈਸਟੋਰੈਂਟ ਆ ਉਹ ਹਰ ਸਾਲ ਤਿਆਰੀ ਕਰਦੇ ਆ ਸਿੰਕੋ ਡੇ ਮਾਇਓ ਦੇ ਸੰਬੰਧ ਦੇ ਵਿੱਚ ਸਪੈਸ਼ਲ ਡੀਲਸ, ਮੈਕਸੀਕਨ ਫੂਡ ਦੀ, ਅਲਕੋਹਲਿਕ ਡਰਿੰਕਸ ਦੀ। ਮਈ 5ਵੀਂ ਜੋ ਮਈ 5 ਆ ਇਸ ਨੂੰ ਇਸ ਦਿਨ ਮਨਾਇਆ ਜਾਂਦਾ ਹੈ। ਬੇ ਏਰੀਏ ਦੇ ਵਿੱਚ ਸੈਨੋਜ਼ੇ ਦੇ ਵਿੱਚ ਵੀ ਬਹੁਤ ਵੱਡੀ ਇਹਨਾਂ ਦੀ ਪਰੇਡ ਕੱਢੀ ਜਾਂਦੀ ਆ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਪੈਨਿਸ਼ ਮੂਲ ਦੇ ਲੋਕ ਬੇ ਏਰੀਏ 'ਚ ਵੀ ਰਹਿੰਦੇ ਆ। USA ਦੇ ਵਿੱਚ ਇਹ ਜਿਹੜੀਆਂ ਸੈਲੀਬ੍ਰੇਸ਼ਨਸ ਆ ਮੈਕਸੀਕਨ ਅਮਰੀਕਨ ਕਲਚਰ ਦੀਆਂ ਨੂੰ ਲੈ ਕੇ ਆ, ਕਹਿੰਦੇ 1800 ਤੱਕ ਬੈਕ ਜਾਂਦੀ ਆ। ਕੈਲੀਫੋਰਨੀਆ ਦੇ ਵਿੱਚ ਟਿਪੀਕਲੀ ਜੋ ਫੈਸਟੀਵਿਟੀਜ਼ ਇਹਨਾਂ ਦੀਆਂ ਹੁੰਦੀਆਂ, ਜਿੱਦਾਂ ਆਪਾਂ ਨਗਰ ਕੀਰਤਨ ਹੁੰਦੇ ਆ
ਧਾਰਮਿਕ ਹੁੰਦੇ ਆ। ਸੋ ਇਹਨਾਂ ਦੇ ਮੋਸਟਲੀ ਕਲਚਰਲ ਖਾਣ ਪੀਣ ਦਾ ਪਰੇਡ ਹੁੰਦੀ ਆ, ਸਟਰੀਟ ਫੂਡ, ਬਲੌਕ ਪਾਰਟੀਜ਼ ਹੁੰਦੀਆਂ, ਮਰੀਆਚੀ ਕੰਪੀਟੀਸ਼ਨ ਹੁੰਦਾ ਆ। ਸੋ ਡਾਂਸ ਵਗੈਰਾ ਕਾਫੀ ਕੁਝ ਇਹਨਾਂ ਦਾ ਵਧੀਆ ਹੁੰਦਾ। ਸੋ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ ਆ, ਫ੍ਰਿਜ਼ਨੋ, ਬੇਕਰਫੀਲਡ, ਸੈਕਰਾਮੈਂਟੋ, ਬੇ ਏਰੀਆ ਕਿਤੇ ਪਰੇਡ ਹੁੰਦੀ ਆ ਤੇ ਜ਼ਰੂਰ ਜੇ ਉੱਥੇ ਤੁਸੀਂ ਪਾਰਟਿਸਿਪੇਟ ਕਰਨਾ ਹੈਗਾ ਆ ਤੇ ਜ਼ਰੂਰ ਜਾਣਾ ਚਾਹੀਦਾ ਹੈਗਾ, ਕਿਉਂਕਿ ਆਪਾਂ ਸਾਰੇ ਇੱਕੋ ਜਗ੍ਹਾ ਇਕੱਠੇ ਰਹਿੰਦੇ ਆ ਤੇ ਇੱਕ ਦੂਜੇ ਦੇ ਜਿਹੜੇ ਕਲਚਰ ਆ ਉਹਨਾਂ ਵੱਲ ਦੇਖਣਾ ਵੀ ਚਾਹੀਦਾ। ਸੋ ਇਹ ਇੱਕ ਬਹੁਤ ਵੱਡਾ ਦਿਨ ਸਿੰਕੋ ਦੇ ਮਾਇਓ ਸਪੈਨਿਸ਼ ਮੂਲ ਦੇ ਲੋਕਾਂ ਦੇ ਵਿੱਚ ਗਿਣਿਆ ਜਾਂਦਾ ਹੈਗਾ। ਜੀ ਬਿਲਕੁਲ ਇਹ ਜਿਹੜਾ ਦੱਸਦੇ ਜਾਈਏ ਇਸ ਦਾ ਇਤਿਹਾਸ, ਬਹੁਤ ਸਾਰੇ ਲੋਕ ਜਿੱਦਾਂ ਆਪਣੇ ਗਲਤੀ ਗੱਚ ਖਾਂਦੇ ਆ ਨਾ ਵੀ ਵਿਸਾਖੀ ਜੀ ਨੂੰ ਸਿੱਖਾਂ ਦਾ ਨਵਾਂ ਸਾਲ ਮੰਨ ਲੈਂਦੇ ਆ, ਜੀ ਇਸ ਨੂੰ ਵੀ ਇੰਡੀਪੈਂਡੈਂਸ ਡੇ ਕਈ ਜਣੇ ਮੈਕਸੀਕੋ ਦਾ ਮੰਨ ਲੈਂਦੇ ਆ, ਪਰ ਹੈ ਨਹੀਂ ਆ। ਇਹਨਾਂ ਦੀ ਜਿਹੜੀ ਸੈਕਿੰਡ ਫ੍ਰੈਂਚ ਐਮਪਾਇਰ ਦੀ ਇੱਕ ਬੈਟਲ ਆਫ ਪੁਆਬਲਾ ਕਰਕੇ ਹੋਈ ਸੀ 1862 ਦੀ, ਉਸ ਦੀ ਜਿੱਤ ਨੂੰ ਸਿੰਕੋ ਡੇ ਮਾਇਓ 5 ਮਈ ਨੂੰ ਜਿਹੜਾ ਆ ਉਹ ਮਨਾਇਆ ਜਾਂਦਾ ਆ। ਮੋਸਟਲੀ ਪੈਗ ਸ਼ੈਗ ਵਾਲਾ ਹੀ ਕੰਮ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੀਆਂ ਪਾਰਟੀਆਂ 'ਚ ਇਸ ਦੇ ਵਿੱਚ ਜਿਹੜਾ ਉਹ ਚੱਲਦਾ ਆ। ਸੋ ਪਰ ਇਹ ਤਾਂ ਜ਼ਰੂਰ ਹੈ ਨਾ, ਰਾਜਕਰਮਵੀਰ ਸਿੰਘ ਜੀ ਉਹਨਾਂ ਨੇ 1862 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਮੈਕਸੀਕਨ ਟਰੂਪਸ ਨੇ ਫ੍ਰੈਂਚ ਫੋਰਸਸ ਦੇ ਅਗੇਂਸਟ। ਪਰ ਯਾਦ ਤਾਂ ਕਰਦੇ ਆ ਨਾ ਘੱਟੋ ਘੱਟ, ਹੁਣ ਆਪਣੀ ਕੌਮ ਵੀ ਹੈਗੀ ਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਭੁੱਲੀ ਬੈਠੀ ਆ, ਠੀਕ ਹੈ ਕਿ ਨਹੀਂ। ਸੋ ਘੱਟੋ ਘੱਟ ਅਗਲਿਆਂ ਨੇ ਜਿਹੜੀ ਆਪਣੀ ਜਿੱਤ ਹੋਈ ਸੀ ਨਾ ਉਹਨੂੰ ਦੇਖ ਲਓ ਵੀ ਇੰਨੇ ਸਾਲਾਂ ਬਾਅਦ ਵੀ ਬੜੇ ਧੂਮ-ਧਾਮ ਨਾਲ ਉਹਨੂੰ ਯਾਦ ਕਰਦੇ ਹੈਗੇ। ਜੀ ਜੀ ਯੂਐਸ ਦੇ ਵਿੱਚ ਕਹਿੰਦੇ ਜ਼ਿਆਦਾ ਪੋਪੂਲਰ ਆ ਮੈਕਸੀਕੋ ਦੇ ਨਾਲੋਂ। ਸੋ ਸਿੰਕੋ ਡੇ ਮਾਇਓ ਸੋ ਮੈਕਸੀਕਨ ਅਮਰੀਕਨ ਕਲਚਰ ਨੂੰ ਜ਼ਿਆਦਾ ਸੈਲੀਬ੍ਰੇਟ ਇਸ ਦੇ ਵਿੱਚ ਕਹਿ ਸਕਦੇ ਹਾਂ ਉਹ ਕੀਤਾ ਜਾਂਦਾ ਆ। ਜਿਹੜੀ ਥਾਂ ਦੇ ਉੱਤੇ ਆਪਾਂ ਬੈਠੇ ਹਾਂ ਕਿਸੇ ਟਾਈਮ ਇਹਨਾਂ ਦੀ ਹੋਈ ਸੀਗੀ ਜਦੋਂ ਅਮਰੀਕਾ ਦੇ ਵਿੱਚ ਸ਼ਾਮਿਲ ਹੋਣ ਤੋਂ ਜੇ ਇਹ ਪਹਿਲਾਂ। ਸੋ ਇਹ ਆਪਾਂ ਦੇਖਦੇ ਹਾਂ ਤਾਂ ਹੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਿਸਪੈਨਿਕ ਪਾਪੂਲੇਸ਼ਨ ਆ ਉਹ ਕਾਫੀ ਜ਼ਿਆਦਾ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਐਪਲ 에ਅਰ ਟੈਗ ਨੇ 2 ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਰੈਸਟ ਕਰਵਾ ਦਿੱਤਾ ਜਿਨ੍ਹਾਂ ਨੇ $1 ਮਿਲੀਅਨ ਆਰਮਰ ਟਰੱਕ ਦੇ ਵਿੱਚੋਂ ਚੋਰੀ ਕਰ ਲਿਆ ਸੀ। ਜੀ ਸ਼ਿਕਾਗੋ ਤੋਂ ਖਬਰ ਆ ਰਹੀ ਆ, ਕਹਿੰਦੇ ਭਈ $1 ਮਿਲੀਅਨ ਬ੍ਰਿੰਕਸ ਦਾ ਜੋ ਆਰਮ ਟਰੱਕ ਹੁੰਦਾ ਆ, ਤੁਸੀਂ ਦੇਖਦੇ ਹੋਣੇ ਆਰਮ ਟਰੱਕ ਜਦੋਂ ਬੈਂਕਾਂ ਦੇ ਵਿੱਚੋਂ ਬਹੁਤ ਸਾਰੇ ਬਿਜ਼ਨਸਾਂ ਚੋਂ ਪੈਸੇ ਕੈਸ਼ ਇਕੱਠੇ ਕਰਕੇ ਲੈ ਜਾਂਦੇ ਆ। ਸੋ ਇਦਾਂ ਹੀ ਇੱਕ ਬ੍ਰਿੰਕਸ ਕੰਪਨੀ ਦਾ ਆਰਮਰ ਟਰੱਕ ਸੀਗਾ। 9:25 ਤੇ ਇਹ ਗੱਲ ਕੱਲ ਦੀ ਆ। ਜਿਊਲ ਔਸਕੋ 3153 183rd ਸਟਰੀਟ ਤੇ ਕਹਿੰਦੇ ਭਈ ਉਹ ਚੱਕਣ ਗਏ। ਯੂਜੂਅਲੀ 2 ਡਰਾਈਵਰ ਹੁੰਦੇ ਇਹਦੇ ਵਿੱਚ, ਇੱਕ ਜਣਾ ਬਾਥਰੂਮ ਚਲੇ ਗਿਆ, ਇੱਕ ਜਣਾ ਕੁਛ ਬਾਹਰ ਪੀਣ ਲੱਗ ਪਿਆ ਸੋਡਾ, ਤੇ ਉਹ ਤੋਂ ਬਾਅਦ ਕੋਈ ਬੰਦਾ ਆਇਆ, ਉਹਨੂੰ ਉਹਦੇ ਤੇ ਗਨ ਰੱਖ ਕੇ ਜੋ ਉਹਦੇ ਵਿੱਚੋਂ ਪੈਸੇ ਕਢਾ ਲਏ ਤੇ ਕਾਰ ਦੇ ਵਿੱਚ ਲੈ ਕੇ ਉਹ ਚਲੇ ਗਏ। ਜਦੋਂ ਚਲੇ ਗਏ ਤੇ ਉਹਦੇ ਵਿੱਚ 10 ਦੇ ਕਰੀਬ ਡਿਪੋਜ਼ਿਟ ਬੈਗ ਸੀਗੇ ਜਿਹਦੇ ਵਿੱਚ $50,000 ਦੇ ਕਰੀਬ ਈਚ ਸੀਗਾ। ਤੇ ਸਿੰਗਲਟਨ ਤੇ ਡੇਵਿਸ ਇਹ 2 ਬੰਦਿਆਂ ਦੇ ਨਾਂ ਦੱਸੇ ਆ। ਇਹਨਾਂ ਨੇ ਨਿਸ਼ਾਨ ਮੈਕਸੀਮਾ ਜੋ ਕਾਰ ਸੀ ਇਹਨਾਂ ਦੀ ਉਹ ਚੋਰੀ ਕੀਤੀ ਹੋ ਸੀ, ਉਹ ਲੈ ਕੇ ਉਹਦੇ ਚਲੇ ਗਏ। ਬਾਅਦ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤਾ ਗਿਆ ਤੇ ਇਹ ਕੱਲੇ ਬੈਗ ਦੇ ਵਿੱਚ ਉਹਨਾਂ ਨੇ ਐਪਲ 에ਅਰ ਟੈਗ ਪਾਏ ਹੋਏ ਸੀ। ਸੋ ਉਹ ਤੋਂ ਹੀ ਲਾ ਐਨਫੋਰਸਮੈਂਟ ਨੇ ਉਹਨਾਂ ਨੂੰ ਟਰੈਕ ਕਰ ਲਿਆ ਵੀ ਉਹ 12460 ਸਾਊਥ ਜਸਟਿਨ ਸਟਰੀਟ ਕੈਲਮਟ ਪਾਰਕ ਦੇ ਵਿੱਚ ਪਹੁੰਚੇ ਹੋਏ ਆ ਤੇ ਉੱਥੇ ਜਾ ਕੇ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦਬੋਚ ਲਿਆ। ਚਲੋ ਜੀ, ਇਹ ਵਧੀਆ ਜਿਹੜਾ ਚੀਜ਼ ਇਹ ਵਾਪਰੀ ਆ। ਬਹੁਤ ਸਾਰੇ ਲੋਕ ਜਦੋਂ ਟਰੈਵਲ ਕਰਦੇ ਆ ਆਪਣੇ ਬੈਗਾਂ ਦੇ ਵਿੱਚ 에ਅਰ ਟੈਗ ਲਾ ਦਿੰਦੇ ਆ। ਜਦੋਂ ਆ ਲੰਡਨ ਤੇ ਕੈਨੇਡਾ ਦੇ ਵਿੱਚ ਦੇਖਿਆ ਸੀ ਨਾ ਵੀ ਉਹਨਾਂ ਦੇ ਕਨਵੇਅਰ ਬੈਲਟਸ ਤੇ ਬੈਗੇਜ ਸੌਰਟਿੰਗ ਵਾਲਾ ਸਿਸਟਮ ਡੈਡ ਹੋਇਆ ਸੀ। ਲੋਕਾਂ ਦੇ ਜਿਨ੍ਹਾਂ ਦੇ 에ਅਰ ਟੈਗ ਲੱਗੇ ਸੀ ਉਹਨਾਂ ਨੂੰ ਆਪਣੇ ਰਿਵਾਈਵ ਕਰਨ ਦੇ ਵਿੱਚ ਫਾਇਦਾ ਹੋਇਆ। ਇੱਕ ਇਹਦਾ ਨੁਕਸਾਨ ਇਹ ਵੀ ਆ, ਜਿਹੜੇ ਲੋਕ ਸਟਾਕਿੰਗ ਕਰਦੇ ਆ ਉਹ ਜਿਹਦੀ ਸਟਾਕਿੰਗ ਕਰਨੀ ਆ ਉਹਨਾਂ ਦੇ ਸਮਾਨ ਦੇ ਵਿੱਚ 에ਅਰ ਟੈਗ ਜਿਹੜੇ ਉਹ ਸਿੱਟ ਦਿੰਦੇ ਆ ਜਾਂ ਲਾ ਦਿੰਦੇ ਆ, ਜਿਹੜਾ ਪਤਾ ਨਹੀਂ ਲੱਗਦਾ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਘਰ ਦੀ ਜਾਂ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਸਟਾਕ ਕਰਨ ਦੇ ਵਿੱਚ ਪਿੱਛੇ ਜਿਹੜੀ ਉਹ ਇੱਕ ਹਿਸਾਬ ਦੇ ਨਾਲ 에ਅਰ ਟੈਗ ਉਹਨਾਂ ਦੀ ਮਦਦ ਕਰ ਦਿੰਦਾ ਹੈ। ਸੋ ਇਸ ਲਈ ਕਿੱਦਾਂ ਵਰਤਣਾ, ਕਿਵੇਂ ਵਰਤਣਾ ਆ, ਇਹ ਵੀ ਜਿਹੜਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਪਰ $1 ਮਿਲੀਅਨ ਤੋਂ ਵੱਧ ਦੀ ਚੋਰੀ ਵਾਲਿਆਂ ਨੂੰ ਜ਼ਰੂਰ ਫੜਾਉਣ ਦੇ ਵਿੱਚ 에ਅਰ ਟੈਗ ਨੇ ਮਦਦ ਕੀਤੀ ਹੈਗੀ ਹੈ। ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ 11 ਵਜੇ ਤੱਕ
ਆਤਮਿਕ ਆਨੰਦ ਪੇਸ਼ ਕੀਤਾ ਜਾਊਗਾ। 11 ਤੋਂ 1 ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ 4 ਚ ਸਾਂਝੀ ਸਾਥ, 4 ਤੋਂ 5:30 ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਘਰ ਸੰਸਾਰ, ਤੇ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਪ੍ਰੋਗਰਾਮ ਜਾਂਦੇ ਜਾਂਦੇ ਰਾਜਕਰਮੀਤ ਸਿੰਘ ਜੀ ਇੱਕ ਖਬਰ ਸਾਂਝੀ ਕਰਨੀ ਹੈ ਵੀ ਕਬੱਡੀ ਦੇ ਇੱਕ ਬਹੁਤ ਵੱਡੇ ਪ੍ਰਮੋਟਰ ਆ ਸਰੀ ਦੇ ਵਿੱਚ, ਨੀਟੂ ਕੰਗ, ਉਹਨੂੰ ਕੁਝ ਮਿੰਟ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਹਦੇ ਬਾਰੇ ਜੇ ਕੋਈ ਅਪਡੇਟ ਆਈ ਉਹ ਜ਼ਰੂਰ ਆਪਾਂ ਫਿਰ ਸ਼ਾਮ ਨੂੰ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਾਂਗੇ ਜੀ। ਤੇ ਮਿਲਦੇ ਹਾਂ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।